स्वागत है। प्रोग्राम अपडेट अमेरिका का सवेर का बुलेटिन लैके हाजिर हो चुके हैं। मैं राजकरमीत सिंह फ्रेजनो स्टूडियोज़ तो मेरे नाल जुड़ चुके हैं हरजोत सिंह खालसा जी सैन होजे स्टूडियोज़ तो। जी आयां नूं स्वागत है, सत श्री अकाल। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ 1450 AM ਮਜੂਬਾ ਸਿਟੀ, 96.5 FM ਮਜੂਬਾ ਸਿਟੀ, 1470 AM ਸੈਕਰਾਮੈਂਟੋ, 105.9 FM ਸੈਕਰਾਮੈਂਟੋ ਅਤੇ 1570 AM ਲੋਡ ਆਈ ਸਟਾਕਟਨ, ਅਤੇ ਇਸੇ ਤਰ੍ਹਾਂ 1300 AM ਫ੍ਰਿਜ਼ਨੋ ਅਤੇ 104.5 FM ਫ੍ਰਿਜ਼ਨੋ ਸੈਲਮਾ, 1350 AM ਬੇਕਰਸਫੀਲਡ, ਅਤੇ ਨਾਲ ਦੀ ਨਾਲ ਘਰਾਂ ਦੇ ਵਿੱਚ ਰੇਡੀਓ ਸੈਟਸ 'ਤੇ ਜਿਹੜੇ ਸਾਡੇ ਸਾਈਡ ਬੈਂਡ ਵਾਲੇ ਰੇਡੀਓ ਸਟੇਸ਼ਨਸ ਹੈਗੇ ਆ, ਸੈਨੋਜ਼ੇ, ਬਰਕਲੇ, ਟਰੇਸੀ, ਸਟਾਕਟਨ, ਮੋਡੈਸਟੋ ਅਤੇ ਮਰਸਡ, ਆਈਫੋਨ ਅਤੇ ਐਂਡਰਾਇਡ ਦੀ ਐਪਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, ਯੂਟਿਊਬ 'ਤੇ ਲਾਈਵ ਦੇਖ ਰਹੇ ਹੋ ਪੂਰੀ ਦੁਨੀਆ 'ਚ। ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਅਤੇ ਬਹੁਤ ਹੀ ਪਿਆਰ ਭਰੀ ਸਾਰਿਆਂ ਨੂੰ ਬਹੁਤ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਤੇ ਜੀ ਆਇਆਂ ਨੂੰ। ਅਤੇ ਅੱਜ ਜੁਲਾਈ ਦੀ 5 ਤਰੀਕ ਆ ਅਤੇ ਦਿਨ ਸੋਮਵਾਰ ਆ। ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। प्रोग्राम शुरू करने तो पहले साढ़े अज के स्पॉन्सर्स उन्होंने धन्यवाद। खालसा इंश्योरेंस एजेंसी जिन्हों के कोलों तुसीं हर एक तरीके की इंश्योरेंस करवा सकते हो। इंश्योरेंस बारे पता करने लिए कॉल कर सकते हो नंबर 408 272 2500 4082722500। इस दे नाल मनजीत सिंह, नरेंद्र कौर कुलार, नछत्तर सिंह संघा, अवतार सिंह, मंजिल क्लोविस, अमरजीत सिंह स्टॉकटन, अमरजीत सिंह बैंस, सतनाम सिंह, अमरजीत सिंह दोसांझ यूबा सिटी, हरविंदर सिंह, कमलजीत सिंह बंगड़ स्टॉकटन, हरविंदर सिंह, परमजीत सिंह दियोल फ्रेजनो, लखबीर सिंह समरा टैक्सस, गुरपाल सिंह संधू सिट्रस हाइट, मेजर सिंह सिद्धू बेकरसफील्ड, हरजीत सिंह लैथरो पेंटीलोप ट्रक स्टॉप बर्नस वायोमिंग, जेंडर मॉर्गेज और रियल एस्टेट वाले घर खरीदण वेचण दी सेवावां दे नाल होम लोन्स, कमर्शियल लोन्स, एग्रीकल्चर लोन्स दे लई कॉल कर सकते हो नंबर 408 नंबर 559 905 25 75 ਦੇ ਉੱਤੇ। ਟੇਰਕੇਨਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਇਮੀਗ੍ਰੇਸ਼ਨ ਦੇ ਅਟਰਨੀ ਜੇ ਟੇਰਕੇਨਾ ਹੋਣਾ ਦੇ ਨਾਲ ਸੰਪਰਕ ਕਰੋ 415 909 0503। ਅਤੇ ਵੁੱਡਲੈਂਡ ਦੇ ਵਿੱਚ ਖੁੱਲੀ ਡੁੱਲੀ ਟਰੱਕ ਪਾਰਕਿੰਗ ਅਵੇਲੇਬਲ ਆ 597 ਨਾਰਥ ਈਸਟ ਸਟਰੀਟ ਵੁੱਡਲੈਂਡ। ਵੀਡੀਓ ਸਰਵੇਲੈਂਸ ਸਿਕਿਉਰਿਟੀ ਦਾ ਪ੍ਰਬੰਧ ਆ I-5 ਦੇ ਐਗਜ਼ਿਟ 538 ਦੇ ਉੱਤੇ। ਕਾਲ 9163969085। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਜੀ ਅੱਜ ਦੀਆਂ ਖਬਰਾਂ ਦੀ ਜੇ ਡਿਸਕਸ ਕਰਦੇ ਜਾਈਏ, ਸਭ ਤੋਂ ਪਹਿਲਾਂ ਕੱਲ੍ਹ 4 ਜੁਲਾਈ ਸੀ, ਅਮਰੀਕਾ ਦਾ ਇੰਡੀਪੈਂਡੈਂਸ ਡੇ ਸੀ ਅਤੇ ਫੈਡਰਲ ਹੌਲੀਡੇ ਹੁੰਦੀ ਆ। ਸੋ ਕਈ ਕੰਪਨੀਆਂ ਨੇ ਜਿਹੜੀ ਆ ਉਹ ਫਰਾਈਡੇ ਦੀ ਛੁੱਟੀ ਕੀਤੀ ਸੀ, ਕਈਆਂ ਨੇ ਮੰਡੇ ਦੀ ਛੁੱਟੀ ਕੀਤੀ, ਕਈਆਂ ਨੇ ਦੋਨੋਂ ਹੀ ਛੁੱਟੀਆਂ ਕੀਤੀਆਂ ਹੋਈਆਂ ਸੀਆਂ। 4 ਜੁਲਾਈ 1776 ਨੂੰ ਜਿਹੜਾ ਆ ਅਮਰੀਕਾ ਇੰਡੀਪੈਂਡੈਂਟ ਹੋਇਆ ਸੀ। ਉੱਦਣ ਉਹਨਾਂ ਨੇ ਸੈਕੰਡ ਕੰਟੀਨੈਂਟਲ ਕਾਂਗਰਸ ਯੂਨੈਨੀਮਸਲੀ ਡੈਕਲੇਰੇਸ਼ਨ ਆਫ ਇੰਡੀਪੈਂਡੈਂਸ ਜਿਹੜਾ ਡਿਕਲੇਅਰ ਕੀਤਾ ਸੀ, ਜਦੋਂ ਜਿਹੜੀਆਂ 13 ਓਰੀਜਨਲ ਕਲੋਨੀ ਸੀਗੀਆਂ ਉਹਨਾਂ ਨੇ ਗ੍ਰੇਟ ਬ੍ਰਿਟੇਨ ਇੰਗਲੈਂਡ ਤੋਂ ਜਿਹੜਾ ਆ ਛੁਡਵਾਈਆਂ ਸੀਗੀਆਂ। ਅਤੇ 4 ਜੁਲਾਈ ਦੇ ਸੰਬੰਧ ਦੇ ਵਿੱਚ ਲੋਕ ਫਾਇਰ ਵਰਕਸ ਚਲਾਉਂਦੇ ਹੈਗੇ ਆ, ਫੈਮਿਲੀ ਰੀਯੂਨੀਅਨਸ ਹੁੰਦੀਆਂ, ਕੰਸਰਟ ਹੁੰਦੇ ਆ, ਬਾਰਬੀਕਿਊ, ਪਿਕਨਿਕ, ਪਰੇਡ, ਬੇਸਬਾਲ ਗੇਮ, ਸਾਰਾ ਕੁਛ ਹੁੰਦਾ ਆ। ਪਰ ਇਸ ਵਾਰ ਕਈ ਸ਼ਹਿਰਾਂ 'ਚ 4 ਜੁਲਾਈ ਦੀ ਪਰੇਡ ਹੋਈ ਆ, ਕਈਆਂ 'ਚ ਨਹੀਂ ਹੋਈ ਹੈਗੀ। ਇੱਕ ਗੱਲ ਸਾਨੂੰ ਜ਼ਰੂਰ ਯਾਦ ਰੱਖਣੀ ਚਾਹੀਦੀ ਆ ਵੀ ਆਪਾਂ USA 'ਚ ਆਏ ਹਾਂ, ਬਹੁਤ ਸਾਰੇ ਮੁਲਕਾਂ ਤੋਂ ਆਏ ਹਾਂ, ਸਾਨੂੰ ਇਹਨਾਂ ਨੇ ਇੰਨਾ ਕੁਛ ਦਿੱਤਾ ਆ ਅਤੇ ਸਾਨੂੰ ਲਗਾਅ ਹੋਣਾ ਚਾਹੀਦਾ ਹੈ ਇਸ ਮੁਲਕ ਨਾਲ। ਇਹ ਨਹੀਂ ਹੋਣਾ ਚਾਹੀਦਾ ਵੀ ਹਰ ਵਾਰ ਅਸੀਂ ਰਹਿੰਦੇ ਇੱਥੇ ਹੋਈਏ, ਖਾਂਦੇ ਪੀਂਦੇ ਇੱਥੇ ਹੋਈਏ, ਕਮਾਉਂਦੇ ਇੱਥੇ ਹੋਈਏ ਅਤੇ ਯਾਦ ਆਪਾਂ ਕਿਸੇ ਹੋਰ ਨੂੰ ਕਰਦੇ ਰਹੀਏ। ਕਿਰਤਗਾਨ ਉਹਨੂੰ ਕਹਿੰਦੇ ਆ। ਬਹੁਤ ਕੁਛ ਅਮਰੀਕਾ ਨੇ ਆਪਾਂ ਨੂੰ ਦਿੱਤਾ। ਤੁਸੀਂ ਆਪ ਸੋਚੋ, ਜੇ ਸਿੰਪਲ ਇੱਕ ਬੰਦਾ ਟਰੱਕ ਡਰਾਈਵਰ ਦੀ ਜੋਬ ਜਿੱਥੋਂ ਅਸੀਂ ਆਏ ਹਾਂ ਇੰਡੀਆ 'ਚੋਂ, ਜੇ ਉੱਥੇ ਕਰਦੇ ਹੁੰਦੇ ਤਾਂ ਇੱਥੇ ਕਰਦੇ ਹਾਂ ਅਤੇ ਕੀ ਕੁਛ ਤੁਸੀਂ ਪ੍ਰਾਪਤ ਕੀਤਾ ਹੈਗਾ। ਸੋ ਇੱਦਾਂ ਹੀ ਚਾਹੇ ਜੋਬ ਕੋਈ ਛੋਟੀ ਵੱਡੀ ਨਹੀਂ ਹੁੰਦੀ, ਛੋਟੀ ਤੋਂ ਛੋਟੀ ਜੋਬ ਵਾਲਾ ਬੰਦਾ ਵੀ ਆਪਣੀ ਚੱਜ ਦੀ ਰੋਟੀ ਖਾ ਸਕਦਾ, 10 ਨੌਹਾਂ ਦੀ ਕਮਾਈ ਕਰ ਸਕਦਾ। ਸਭ ਤੋਂ ਵੱਧ ਗੱਲ ਇਹ ਆ ਵੀ ਤੁਸੀਂ ਆਪਣੇ ਆਪ ਨੂੰ ਸੇਫ ਸਮਝਦੇ ਆ, ਤੁਹਾਡੇ ਫਰੀਡਮ ਆਫ ਸਪੀਚ ਆ, ਇਹ ਜਿਹੜੀਆਂ ਚੀਜ਼ਾਂ ਹੋਣੀਆਂ ਚਾਹੀਦੀਆਂ ਇੱਕ ਡੈਮੋਕ੍ਰੇਸੀ ਦੇ ਵਿੱਚ। ਇੱਕ ਪਾਸੇ ਜਿੱਥੇ ਆਪਾਂ ਸੈਲੀਬ੍ਰੇਟ ਵੀ ਕੀਤਾ, ਇੱਕ ਵਾਰੀ ਫਿਰ ਆਪਾਂ ਹਮੇਸ਼ਾ ਹੀ ਕਹਿੰਦੇ ਰਹਿੰਦੇ ਹਾਂ ਜਿੰਨੇ ਵੀ ਸਾਡੇ ਸਰੋਤੇ ਆ, ਐਪਰੀਸ਼ੀਏਟ ਜ਼ਰੂਰ ਕਰਿਆ ਕਰਿਓ, ਖਾਸ ਕਰਕੇ ਜਿਹੜੇ ਫਾਇਰ ਫਾਈਟਰਸ ਅਤੇ ਪੁਲਿਸ ਵਾਲੇ ਆ। ਕੱਲ੍ਹ ਜਦੋਂ ਤੁਸੀਂ ਸਾਰੇ ਮਨਾ ਰਹੇ ਸੀ, ਪਟਾਕੇ ਚਲਾ ਰਹੇ ਸੀ, ਘਰਾਂ 'ਚ ਪਾਰਟੀਆਂ ਕਰ ਰਹੇ ਸੀ, ਅਤੇ ਉਹ
ਲਗਾਤਾਰ ਜਿਹੜੀ ਡਿਊਟੀਜ਼ ਕਰ ਰਹੇ ਸੀ, ਚਾਹੇ ਉਹ ਹੈਲੀਕਾਪਟਰਸ ਦੇ ਰਾਹੀਂ, ਚਾਹੇ ਕਿਉਂਕਿ ਹਰ ਕੋਈ ਉਹਨਾਂ ਨੂੰ 24 ਆਵਰ ਅਲਰਟ 'ਤੇ ਸੀ, ਕਿਤੇ ਅੱਗ ਨਾ ਲੱਗ ਜਾਏ, ਕਿਤੇ ਕਿਸੇ ਦੇ ਕੋਈ ਸੱਟ ਨਾ ਲੱਗ ਜਾਏ। ਸੋ ਸਾਨੂੰ ਜ਼ਰੂਰ ਉਹਨਾਂ ਨੂੰ ਸੈਲੀਬ੍ਰੇਟ ਕਰਨਾ ਚਾਹੀਦਾ, ਉਹਨਾਂ ਦੀ ਐਪਰੀਸ਼ੀਏਸ਼ਨ ਕਰਨੀ ਚਾਹੀਦੀ ਆ। ਕਿਤੇ ਨਾ ਕਿਤੇ ਆਪਾਂ ਦੱਸਦੇ ਰਹਿੰਦੇ ਆ ਵੀ ਚਾਹੇ ਤੁਸੀਂ ਡੋਨਟੇ ਲੈ ਜਾਓ ਆਪਣੇ ਬਲੋਕ ਵਾਲੇ ਏਰੀਏ 'ਚ, ਜਿਹੜਾ ਫਾਇਰ ਫਾਈਟਰਸ ਦਾ ਸਟੇਸ਼ਨ ਹੈਗਾ, ਪੁਲਿਸ ਦਾ ਲੋਕਲ ਸਟੇਸ਼ਨ ਹੈਗਾ, ਉਹਨਾਂ ਲਈ ਪੀਜ਼ਾ ਲੈ ਜਾਓ, ਕੁਛ ਵੀ ਜ਼ਰੂਰ ਐਪਰੀਸ਼ੀਏਟ ਜ਼ਰੂਰ ਕਰੋ। ਜਿਹੜੇ ਜਦੋਂ ਆਪਾਂ ਖੁਸ਼ੀ ਮਨਾ ਰਹੇ ਹੁੰਦੇ ਆ ਤੇ ਉਹ ਪੂਰੀ ਆਪਣੀ ਜਿਹੜੀ ਜੌਬ ਆ ਕਰ ਰਹੇ ਹੁੰਦੇ ਆ, ਸਾਨੂੰ ਜਿਹੜਾ ਸੇਫ ਰੱਖਣ ਦੇ ਲਈ। ਜੀ ਬਿਲਕੁਲ ਜੀ, ਇੱਕ ਵਾਰੀ ਫਿਰ ਸਾਰਿਆਂ ਨੇ ਜਿਹੜੇ ਜਿਹੜੇ ਹੁਣ ਅਮਰੀਕਾ ਦੇ ਵਿੱਚ ਰਹਿੰਦੇ ਆ, ਅਮਰੀਕਾ ਦੇ ਵਸਨੀਕ ਨੇ, ਅਮਰੀਕਾ ਦੇ ਸਿਟੀਜ਼ਨ ਨੇ, ਉਹਨਾਂ ਨੂੰ ਅਮਰੀਕਾ ਦੇ ਜਿਹੜੇ ਜੀ ਇੰਡੀਪੈਂਡੈਂਸ ਡੇ ਦੀਆਂ, ਆਜ਼ਾਦੀ ਦੇ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ। 245ਵਾਂ ਜਿਹੜਾ ਆ ਇਹ ਆਜ਼ਾਦੀ ਦਾ ਦਿਹਾੜਾ ਆ ਉਹ ਮਨਾਇਆ ਗਿਆ ਬ੍ਰਿਟਿਸ਼ ਸਾਮਰਾਜ ਤੋਂ, ਜਿਸ ਦੇ ਬਾਰੇ ਇੱਕ ਵਾਰੀ ਆਖਿਆ ਜਾਂਦਾ ਸੀ ਵੀ ਇਸ ਦਾ ਸੂਰਜ ਕਦੇ ਜਿਹੜਾ ਉਹ ਡੁੱਬਦਾ ਨਹੀਂ ਆ। ਉਸ ਤੋਂ ਜਿਹੜੀਆਂ 13 ਕਾਲੋਨੀਜ਼ ਆ ਉਹਨਾਂ ਨੇ ਇਕੱਠੇ ਹੋ ਕੇ ਜਿਹੜਾ ਹੈ ਜੀ ਡੈਕਲੇਰੇਸ਼ਨ ਆਫ ਇੰਡੀਪੈਂਡੈਂਸ ਸਾਈਨ ਜਿਹੜਾ ਉਹ ਕੀਤਾ ਸੀਗਾ, ਅਤੇ ਉਸ ਤੋਂ ਬਾਅਦ ਦੇ ਵਿੱਚ ਅਮਰੀਕਾ ਇੱਕ ਆਜ਼ਾਦ ਮੁਲਕ ਦੀ ਹੋਂਦ ਦੇ ਵਿੱਚ ਆਇਆ। ਹੌਲੀ ਹੌਲੀ ਹੋਰ ਜਿਹੜੀਆਂ ਥਾਵਾਂ ਆ ਉਹ ਵੀ ਨਾਲ ਜੁੜਦੀਆਂ ਗਈਆਂ, ਅਤੇ ਅੱਜ ਦੇ ਮੌਜੂਦਾ ਦੌਰ ਦੇ ਵਿੱਚ 50 ਸੂਬਿਆਂ ਦੇ ਨਾਲ ਵਾਸ਼ਿੰਗਟਨ DC ਵਾਲਾ ਇਹ ਮੁਲਕ ਜਿਹੜਾ ਹੈ ਉਹ ਇਸ ਟਾਈਮ ਹੈਗਾ ਆ, ਅਤੇ ਨਾਲ ਕੁਛ ਜਿਹੜੀਆਂ US ਟੈਰੀਟੋਰੀਜ਼ ਜਿਹੜੀਆਂ ਇਸ ਦੇ ਵਿੱਚ ਸ਼ਾਮਲ ਹੈਗੀਆਂ। ਸੋ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ। ਚੰਗੇ ਜੀਵਨ ਦੇ ਲਈ ਜਿਹੜਾ ਆਪਾਂ ਆਏ ਹਾਂ ਇੱਥੇ, ਵਧੀਆ ਰੁਜ਼ਗਾਰ, ਵਧੀਆ ਸਹੂਲਤਾਂ, ਵਧੀਆ ਜਿਹੜਾ ਆਪਾਂ ਨੂੰ ਜਿਹੜੇ ਪਰਿਵਾਰ ਨੂੰ ਅੱਗੇ ਵਧਾਉਣ ਦਾ ਜਿਹੜਾ ਉਹ ਮੌਕਾ ਮਿਲਿਆ ਆ। ਸੋ ਬਿਲਕੁਲ ਜਿੱਦਾਂ ਹਰਜੋਤ ਸਿੰਘ ਜੀ ਨੇ ਕਿਹਾ, ਬੇਸ਼ੁਕਰੇ ਜਿਹੜਾ ਉਹ ਨਾ ਹੋਈਏ, ਅਤੇ ਇਸ ਮੁਲਕ ਦਾ ਜਿਹੜਾ ਜ਼ਰੂਰ ਸ਼ੁਕਰੀਆ ਅਦਾ ਕਰੀਏ। ਜੜ੍ਹਾਂ ਤੁਹਾਨੂੰ ਅਸੀਂ ਉੱਥੋਂ ਵੱਢਣ ਨੂੰ ਨਹੀਂ ਕਹਿੰਦੇ, ਉੱਥੇ ਆਪਣੀਆਂ ਜੜ੍ਹਾਂ ਨੂੰ ਨਾਲ ਨਾਲ ਰੱਖੋ, ਉਸ ਚੀਜ਼ਾਂ ਨੂੰ ਠੀਕ ਰੱਖੋ, ਪਰ ਇਹ ਆ ਵੀ ਜਿੱਥੇ ਆਪਾਂ ਰਹਿ ਰਹੇ ਹਾਂ ਵੀ ਉੱਥੇ ਦਾ ਵੀ ਜਿਹੜਾ ਨਾਲ ਦੇ ਨਾਲ ਓਨਾ ਹੀ ਧਿਆਨ ਜਿਹੜਾ ਆ ਉਹ ਆਪਾਂ ਰੱਖਦੇ ਜਾਈਏ ਵੀ ਇਸ ਮੁਲਕ ਜਿਸ ਨੇ ਆਪਾਂ ਨੂੰ ਸਭ ਕੁਛ ਅਤੇ ਇੰਨਾ ਕੁਛ ਜਿਹੜਾ ਉਹ ਦਿੱਤਾ ਆ ਵੀ ਉਸ ਨੂੰ ਆਪਾਂ ਅੱਗੇ ਹੋਰ ਕਿੱਦਾਂ ਲੈ ਕੇ ਜਾ ਸਕਦੇ ਹਾਂ। ਜੀ, ਪੰਜਾਬੀਆਂ ਨੇ, ਖਾਸ ਕਰਕੇ ਸਿੱਖਾਂ ਨੇ, ਪੂਰੀ ਦੁਨੀਆ ਦੇ ਵਿੱਚ ਬਹੁਤ ਵੱਧ ਚੜ੍ਹ ਕੇ ਸੇਵਾ ਕੀਤੀ ਆ। ਕਰੋਨਾ ਵਾਇਰਸ ਦੇ ਦੌਰਾਨ, ਪਿਛਲੇ ਸਾਲਾਂ ਦੇ ਦੌਰਾਨ ਵੀ ਜਿੱਥੇ ਜਿੱਥੇ 4th ਜੁਲਾਈ ਪਰੇਡ ਹੁੰਦੀ ਆ, ਆਪਣੇ ਬਹੁਤ ਭੈਣ ਭਰਾ ਕੋਈ ਪਾਣੀ ਦੀ ਸੇਵਾ ਕਰਦੇ, ਕੋਈ ਕੁਛ ਕਰਦੇ, ਇੱਦਾਂ ਦੀ ਜ਼ਰੂਰ ਪਾਰਟੀਸਪੇਸ਼ਨ ਜ਼ਰੂਰ ਚਾਹੀਦੀ ਆ। ਆਪਾਂ ਦੇਖ ਰਹੇ ਸੀ ਕਈ ਜਗ੍ਹਾ 'ਤੇ ਪਰੇਡਸ ਹੋਈਆਂ, ਸਿੱਖਾਂ ਨੇ ਆਪਣੇ ਜਿਹੜੇ ਆ ਪਾਰਟੀਸਪੇਸ਼ਨ ਵਿੱਚ ਕੀਤੀ ਹੈਗੀ ਆ, ਚਾਹੇ ਉਹ ਕਾਰਾਂ ਦੇ ਵਿੱਚ, ਚਾਹੇ ਤੁਰ ਕੇ ਜਾਂ ਕਿਸੇ ਤਰ੍ਹਾਂ ਵੀ। ਸੋ ਉਹਦੇ ਨਾਲ ਇਹ ਲੱਗਦਾ ਆ ਵੀ ਅਸੀਂ ਇਸ ਮੁਲਕ ਦਾ ਹੀ ਹਿੱਸਾ ਹੈਗੇ ਆ। ਨਾਲੇ ਤਾਂ ਸਾਡੀ ਜਿਹੜੀ ਸਭ ਤੋਂ ਵੱਡੀ ਪ੍ਰੋਬਲਮ ਆਇਡੈਂਟੀਟੀ ਦੀ ਹੈਗੀ ਆ, ਕਿਤੇ ਨਾ ਕਿਤੇ ਸਾਡੇ ਨਾਲ ਧੱਕਾ ਹੁੰਦਾ ਰਹਿੰਦਾ, ਸੋ ਉਹ ਐਕਸਪੋਜ਼ ਹੁੰਦਾ ਹੈਗਾ ਆ, ਉਹ ਲੋਕਾਂ ਨੂੰ ਪਤਾ ਲੱਗਦਾ ਭਈ ਇਹ ਸਾਡੇ ਵਰਗੇ ਹੀ ਆ, ਸਾਡੇ ਨਾਲ ਦੇ ਹੀ ਆ। ਸੋ ਵੱਧ ਚੜ੍ਹ ਕੇ ਜਿਹੜਾ ਆ ਕੋਈ ਵੀ ਜਿਹੜੀ ਈਵੈਂਟ ਹੁੰਦੀ ਆ ਉਹਦੇ ਵਿੱਚ ਤੁਸੀਂ ਹਿੱਸਾ ਲਿਆ ਕਰੋ। ਜੀ ਬਿਲਕੁਲ। ਸੋ ਇਸ ਵਾਰ ਵੀ ਬਹੁਤ ਸਾਰੇ ਥਾਵਾਂ ਦੇ ਉੱਤੇ ਜਿਹੜੇ ਆ ਉਹ ਪਟਾਕੇ ਨਹੀਂ ਸੀ ਜਿਹੜੇ ਉਹ ਚਲਾਏ ਗਏ। ਬਹੁਤ ਸਾਰੇ ਜਿਹੜੇ ਸ਼ਹਿਰ ਸੀਗੇ ਉਹਨਾਂ ਨੇ ਆਪਣੇ ਜਿਹੜੇ ਅਮੂਮਨ ਹਰ ਵਾਰੀ ਫਾਇਰ ਵਰਕਸ, ਆਤਿਸ਼ਬਾਜ਼ੀ ਕੀਤੀ ਜਾਂਦੀ ਆ, ਉਹ ਨਹੀਂ ਸੀ ਕੀਤੀ, ਪਰ ਕਈ ਥਾਵਾਂ ਦੇ ਉੱਤੇ ਜਿਹੜੀ ਉਹ ਚੱਲੀ ਵੀ, ਪਰ ਲੋਕਾਂ ਨੇ ਬਹੁਤ ਪਟਾਕੇ ਜਿਹੜੇ ਆ ਇਸ ਵਾਰ ਵਰਤੇ ਆ। 2007 ਦੇ ਨਾਲੋਂ ਕਹਿੰਦੇ ਜੇ ਤੁਲਨਾ ਕੀਤੀ ਜਾਵੇ ਤਾਂ ਕੱਲ੍ਹ ਜਿਹੜੇ ਅਮਰੀਕਾ ਦੇ ਵਿੱਚ ਅਮੈਰੀਕਨਜ਼ ਆ ਉਹਨਾਂ ਨੇ $1.5 ਬਿਲੀਅਨ ਦੇ ਜਿਹੜੀ ਆਤਿਸ਼ਬਾਜ਼ੀ ਆ ਉਹ ਖਰੀਦੀ ਆ। ਨੋ ਡਾਊਟ ਜਿਹੜਾ ਕਹਿ ਲਓ ਵੀ ਪੈਟਰੀਓਟਿਜ਼ਮ ਹੁੰਦਾ ਆ, ਉਹ ਕੋਈ ਝੰਡਾ ਲਹਿਰਾ ਕੇ ਜਾਂ ਪਟਾਕੇ ਚਲਾ ਕੇ ਜਿਹੜਾ ਉਹ ਦਿਖਾਉਣ ਦੇ ਨਾਲ ਨਹੀਂ ਹੁੰਦਾ, ਉਹ ਮਨ ਦੇ ਵਿੱਚ ਜਿਹੜੀ ਲੋਕਾਂ ਦੇ ਚੀਜ਼ ਜਿਹੜੀ ਉਹ ਹੁੰਦੀ ਆ। ਪਰ ਕਿਉਂਕਿ ਪਿਛਲੇ 2 ਸਾਲ ਤੋਂ ਲੋਕੀ ਬੱਝੇ ਸੀਗੇ, ਮਹਿਸੂਸ ਕੀਤੇ ਆ, ਅਤੇ ਆਤਿਸ਼ਬਾਜ਼ੀ ਚਲਾ ਕੇ ਉਹਨਾਂ ਨੇ ਆਪਣੀ ਇੱਕ ਹਿਸਾਬ ਦੇ ਨਾਲ ਕਰੋਨਾ ਤੋਂ ਆਜ਼ਾਦੀ ਦਾ ਅਹਿਸਾਸ ਜਿਹੜਾ ਆ ਉਹ ਦੇਖਿਆ ਹੈਗਾ ਆ। ਸੋ ਵੱਡੇ ਪੱਧਰ ਦੇ ਉੱਤੇ ਜਿਹੜੀ ਆਤਿਸ਼ਬਾਜ਼ੀ ਹੋਈ ਆ, ਈਵਨ ਉਹਨਾਂ ਥਾਵਾਂ ਦੇ ਉੱਤੇ ਵੀ ਜਿੱਥੇ ਇਸ ਨੂੰ ਗੈਰ ਕਾਨੂੰਨੀ ਇਲੀਗਲ ਜਿਹੜਾ ਆ ਉਹ ਦੱਸਿਆ ਜਾਂਦਾ ਰਿਹਾ ਹੈਗਾ ਆ। ਸੋ ਇੱਕ ਵਾਰੀ ਫਿਰ ਸਮੂਹ ਪੰਜਾਬੀ ਰੇਡੀਓ USA ਦੀ ਟੀਮ ਵੱਲੋਂ ਅਮਰੀਕਾ ਦੀ ਆਜ਼ਾਦੀ ਦੇ ਦਿਹਾੜੇ ਦੀਆਂ ਸਭਨਾਂ ਨੂੰ ਹੀ ਬਹੁਤ ਬਹੁਤ ਮੁਬਾਰਕਾਂ। ਅਤੇ ਆਓ ਹੁਣ ਆਪਾਂ ਇੱਥੇ ਦੀਆਂ ਜਿਹੜੀਆਂ ਕੁਛ ਖਬਰਾਂ ਦੇ ਉੱਤੇ ਜਿਹੜੀ ਝਾਤਖੋਰੀ ਜਿਹੜੀ ਉਹ ਆਪਾਂ ਕਰਦੇ ਜਾਈਏ। ਪਿਛਲੇ ਹਫ਼ਤਿਆਂ ਦੇ ਵਿੱਚ ਜਿਹੜਾ ਸਰਫਸਾਈਡ ਦੇ ਵਿੱਚ ਫਲੋਰੀਡਾ ਦੇ ਵਿੱਚ ਜਿਹੜੀ ਕੋਂਡੋ ਬਿਲਡਿੰਗ ਉਹ ਡਿੱਗ ਗਈ ਸੀ, ਉਸ ਦਾ ਇੱਕ ਹਿੱਸਾ, ਉਸ ਤੋਂ ਬਾਅਦ ਦੇ ਵਿੱਚ ਇਸ ਬਿਲਡਿੰਗ ਦੇ ਡਿੱਗਣ ਦਾ ਖਤਰਾ ਜਿਹੜਾ ਉਹ ਖਦਸ਼ਾ ਲਗਾਤਾਰ ਬਣਿਆ ਪਿਆ ਸੀਗਾ। ਸੋ ਵੀਕਐਂਡ ਦੇ ਉੱਤੇ ਉਸ ਬਿਲਡਿੰਗ ਦਾ ਬਾਕੀ ਰਹਿੰਦਾ ਹੋਇਆ ਹਿੱਸਾ ਵੀ ਕੰਟਰੋਲਡ ਜਿਹੜੀ ਆ ਉਹ ਡੈਮੋਲੇਸ਼ਨ ਆ ਉਸ ਦੀ ਕਰ ਦਿੱਤੀ ਗਈ। ਹੁਣ ਪੂਰੀ ਦੀ ਪੂਰੀ ਇਹ ਕੋਂਡੋ ਬਿਲਡਿੰਗ ਆ ਉਸ ਨੂੰ ਹੁਣ ਮਲਬੇ ਦਾ ਇੱਕ ਢੇਰ ਜਿਹੜਾ ਉਹ ਬਣਾ ਦਿੱਤਾ ਗਿਆ ਆ। ਕੁਛ ਹੋਰ ਲਾਸ਼ਾਂ ਜਿਹੜੀਆਂ ਆ ਉਹ ਬਰਾਮਦ ਹੋਈਆਂ, ਜਿਸ ਦੇ ਵਿੱਚ ਮਰਨ ਵਾਲਿਆਂ ਦੀ ਸੰਖਿਆ ਵੱਧ ਕੇ ਹੁਣ ਪੁਸ਼ਟੀ ਜਿਹੜੀ 27 ਜਾਣਿਆਂ ਦੀ ਜਿਹੜੀ ਉਹ ਹੋ ਚੁੱਕੀ ਆ। ਅਜੇ ਵੀ 118 ਲੋਕ
ਜਿਹੜੇ ਅਨਅਕਾਊਂਟਡ ਨੇ ਉਹਨਾਂ ਦੇ ਬਾਰੇ ਜਿਹੜਾ ਉਹ ਕੁਛ ਨਹੀਂ ਪਤਾ। ਐਤਵਾਰ ਨੂੰ ਕਹਿੰਦੇ ਆ ਵੀ ਤਕਰੀਬਨ 10:30 ਵਜੇ ਇਹ ਇਸ ਸਟਰਕਚਰ ਨੂੰ ਡੈਮੋਲੇਸ਼ਨ ਕੀਤੀ ਗਈ। ਇਸ ਨੂੰ ਜਿਹੜਾ ਉਹ ਨਸ਼ਟ ਉਹ ਇੱਕ ਹਿਸਾਬ ਦੇ ਨਾਲ ਥੱਲੇ ਜਿਹੜਾ ਉਹ ਸਿੱਟ ਲਿਆ ਗਿਆ। ਕਹਿੰਦੇ ਵੀ ਲਿਵਾਈਨ ਕਾਵਾ ਕਰਕੇ ਮੈਥਡ ਹੁੰਦਾ ਆ, ਉਸ ਦੀ ਵਰਤੋਂ ਜਿਹੜੀ ਉਹ ਕੀਤੀ ਗਈ ਆ। ਥਾਂ ਥਾਂ ਦੇ ਉੱਤੇ ਛੋਟੇ ਛੋਟੇ ਐਕਸਪਲੋਸਿਵਸ ਜਿਹੜੇ ਆ ਉਹ ਲਗਾ ਕੇ ਅਤੇ ਉਹਨਾਂ ਦੇ ਬਾਅਦ ਦੇ ਵਿੱਚ ਗ੍ਰੈਵਿਟੀ ਦੀ ਕਹਿੰਦੇ ਆ ਉਸ ਦੀ ਵਰਤੋਂ ਕਰਦੇ ਹੋਏ ਬਿਲਡਿੰਗ ਨੂੰ ਉਹ ਆਪਣੀ ਹੀ ਥਾਂ ਦੇ ਉੱਤੇ ਹੇਠਾਂ ਜਿਹੜਾ ਆ ਉਹ ਸੁੱਟ ਲਿਆ ਗਿਆ। ਅਗਲੇ ਇਸ ਹਫ਼ਤੇ ਦੇ ਵਿੱਚ ਉੱਥੇ ਜਿਹੜਾ ਹਰੀਕੇਨ ਅਲਸਾ ਸੀ, ਜਿਸ ਦੀ ਕਿਹਾ ਜਾ ਰਿਹਾ ਸੀਗਾ ਹਰਜੋਤ ਸਿੰਘ ਜੀ ਵੀ ਹੌਲੀ ਹੌਲੀ ਰਫ਼ਤਾਰ ਜਿਹੜੀ ਉਹ ਥੋੜ੍ਹੀ ਘਟੀ ਆ, ਉਸ ਦੀ ਜਿਹੜੀ ਪਾਵਰ ਆ, ਸ਼ਕਤੀ ਆ, ਉਸ ਦੇ ਵਿੱਚ ਗਿਰਾਵਟ ਦਰਜ ਕੀਤੀ ਗਈ ਆ, ਪਰ ਫਿਰ ਵੀ ਟ੍ਰੋਪੀਕਲ ਸਟੋਰਮ ਜਿਹੜਾ ਆ ਉਹ ਰਹੇਗਾ। ਉਹ ਖਰਾਬ ਮੌਸਮ ਆਉਣ ਤੋਂ ਪਹਿਲਾਂ ਇਸ ਨੂੰ ਜਿਹੜਾ ਆ ਉਹ ਥੱਲੇ ਸਿੱਟ ਲਾਉਣਾ ਚਾਹੁੰਦੇ ਸੀ, ਕਿਉਂਕਿ ਨਹੀਂ ਤਾਂ ਫਿਰ ਸਰਚ ਐਂਡ ਰੈਸਕਿਊ ਅਤੇ ਜਾਂ ਕਹਿ ਲਓ ਵੀ ਹੁਣ ਮਲਬਾ ਹਟਾਉਣ ਦਾ ਜਿਹੜਾ ਕੰਮ ਆ ਉਸ ਦੇ ਵਿੱਚ ਮੁਸ਼ਕਿਲਾਂ ਆ ਸਕਦੀਆਂ ਸੀਗੀਆਂ ਵੀ ਜੇ ਕੰਮ ਕਰਦੇ ਹੋਏ ਉਹ ਬਾਕੀ ਦੀ ਬਿਲਡਿੰਗ ਜਿਹੜੀ ਉਹ ਨਾ ਡਿੱਗ ਜਾਂਦੀ। ਸੋ 136 ਯੂਨਿਟਾਂ ਦੀ ਜਿਹੜੀ ਇਹ ਬਿਲਡਿੰਗ ਹੈ ਉਸ 'ਤੇ ਪਹਿਲੋਂ ਜਿਹੜੇ 55 ਯੂਨਿਟ ਆ ਉਹ ਡਿੱਗ ਗਏ ਸੀਗੇ ਅਤੇ ਬਾਕੀ ਦੇ ਹੁਣ ਜਿਹੜੇ ਯੂਨਿਟ ਆ ਉਹ ਵੀ ਸਾਰੇ ਇਹਨਾਂ ਨੇ ਥੱਲੇ ਸੁੱਟ ਲਏ ਨੇ ਜੀ। ਇਸ ਤੋਂ ਬਿਨਾਂ ਮਿਆਮੀ ਬੀਚ ਦੇ ਵਿੱਚ 507 ਦੇ ਕਰੀਬ ਜਿਹੜੀਆਂ ਬਿਲਡਿੰਗਸ ਹੈਗੀਆਂ ਆ ਉਹਨਾਂ ਦੀ 40 ਈਅਰ ਰੀਸਰਟੀਫਿਕੇਸ਼ਨ ਹੋਣੀ ਹੈਗੀ ਆ, ਕਿਉਂਕਿ ਬਿਲਡਿੰਗ ਵੀ ਲਗਭਗ 40 ਸਾਲ ਪੁਰਾਣੀ ਸੀ ਅਤੇ ਆਪਾਂ ਦੇਖਿਆ ਵੀ ਕਿਸ ਤਰ੍ਹਾਂ ਉਹਦੇ 'ਚ ਕਈ ਡਿਫਾਲਟ ਹੋ ਗਏ ਸੀ, ਕਈ ਪ੍ਰੋਬਲਮ ਆਈਆਂ ਸੀ। ਸੋ ਕਈ ਲੋਕਾਂ ਨੂੰ ਆਲੇ ਦੁਆਲੇ ਦੇ ਜਿਹੜੇ ਟਾਵਰਸ ਹੈਗੇ ਆ ਉੱਥੋਂ ਇਵੈਕੂਏਟ ਕਰ ਲਿਆ ਗਿਆ ਹੈਗਾ। ਜਿਸ ਤਰ੍ਹਾਂ ਤੁਸੀਂ ਸਟੋਰਮ ਐਲਸਾ ਦੀ ਗੱਲ ਕਰ ਰਹੇ ਸੀ, ਫਲੋਰੀਡਾ ਦੇ ਗਵਰਨਰ ਰੌਨ ਡੀਸੈਂਟਿਸ ਨੇ ਅੱਜ ਸਟੇਟ ਆਫ ਐਮਰਜੈਂਸੀ ਡਿਕਲੇਅਰ ਕੀਤੀ ਹੈਗੀ ਆ 15 ਕਾਉਂਟੀਜ਼ ਦੀ ਸੈਚਰਡੇ ਦੇ ਲਈ, ਜਿਹਦੇ ਵਿੱਚ ਮਿਆਮੀ ਡੇਡ ਕਾਉਂਟੀ ਵੀ ਹੈਗੀ ਆ ਬਿਕੋਜ਼ ਆਫ ਟ੍ਰੋਪੀਕਲ ਸਟੋਰਮ ਐਲਸਾ। ਸੋ ਇਹ ਜਿਹੜੀ ਆ ਉੱਥੇ ਦੀ ਅਪਡੇਟ ਹੈਗੀ ਆ। ਅਗਲੀ ਖਬਰ ਰਾਜਕਰਮਵੀਰ ਸਿੰਘ ਜੀ ਜੇ ਚੱਲੀਏ, ਅਫਗਾਨਿਸਤਾਨ ਤੋਂ ਆ ਰਹੀ ਆ। ਤਾਲੀਬਾਨ ਵਾਲੇ ਇਹ ਕਹਿੰਦੇ ਆ ਵੀ ਜੇ ਸਤੰਬਰ 11 ਤੋਂ ਬਾਅਦ ਕੋਈ ਵੀ ਜਿਹੜਾ ਫੋਰਨ ਟਰੂਪਸ ਹੈਗੇ ਆ ਕਿਸੇ ਵੀ ਮੁਲਕ ਦੇ, ਜੇ ਉਹਨਾਂ ਦੇ ਮੁਲਕ 'ਚ ਰਹਿੰਦੇ ਆ ਅਤੇ ਉਹਨਾਂ ਨੂੰ ਆਕੂਪਾਇੰਗ ਫੋਰਸ ਵੱਲੋਂ ਜਾਣਿਆ ਜਾਊਗਾ। ਪ੍ਰੈਜ਼ੀਡੈਂਟ ਬਾਈਡਨ ਹੋਣਾ ਨੇ ਇਹ ਕਹਿ ਦਿੱਤਾ ਵੀ ਅਸੀਂ ਬਹੁਤ ਜਲਦੀ ਜਿਹੜੀ ਆ ਆਪਣੀ ਜੋ ਵੀ ਉੱਥੇ ਫੌਜਾਂ ਹੈਗੀਆਂ ਉਹਨਾਂ ਨੂੰ ਬਾਹਰ ਕੱਢ ਰਹੇ ਹੈਗੇ ਆ। ਮੈਜੋਰਟੀ ਦੇ ਵਿੱਚ US ਅਤੇ ਨੈਟੋ ਦੇ ਜਿਹੜੇ ਟਰੂਪਸ ਆ ਉਹਨਾਂ ਨੇ ਆਲਰੇਡੀ ਇਹ ਜਿਹੜਾ ਇੰਨੇ ਲੰਮੇ ਸਮੇਂ ਦੀ ਲੜਾਈ ਵਾਲਾ ਮੁਲਕ ਆ ਉੱਥੋਂ ਬਾਹਰ ਕੱਢ ਲਿਆ ਹੈਗਾ ਆ। ਅਤੇ ਪਿਛਲੇ ਹਫ਼ਤੇ US ਨੇ ਬਗਰਾਮ ਏਅਰਫੀਲਡ ਜਿਹੜਾ ਸੀ ਉਹ ਅਫਗਾਨਿਸਤਾਨ ਦੀ ਸਿਕਿਉਰਟੀ ਫੋਰਸਿਸ ਨੂੰ ਦੇ ਦਿੱਤਾ ਸੀ। ਤਾਲੀਬਾਨ ਦੇ ਸਪੋਕਸਮੈਨ ਸੁਹੈਲ ਸ਼ਹੀਨ ਜਿਹੜੇ ਆ ਉਹਨਾਂ ਨੇ BBC ਨੂੰ ਇਹ ਦੱਸਿਆ ਕਤਰ ਦੇ ਵਿੱਚ ਵੀ US ਮਿਲਟਰੀ ਦਾ ਜਿਹੜਾ ਆ ਇੱਕ ਟਾਈਮ ਦੇ ਉੱਤੇ ਸਭ ਤੋਂ ਵੱਡਾ ਜਿਹੜਾ ਬੇਸ ਸੀ, ਆਪਾਂ ਦੱਸਿਆ ਹੀ ਆ ਵੀ ਇਸ ਬੇਸ ਦੇ ਉੱਤੇ ਇੱਕ ਟਾਈਮ 'ਤੇ 1 ਲੱਖ ਅਮਰੀਕਨ ਫੌਜੀ ਸੀਗੇ ਅਤੇ ਹੁਣ ਉੱਥੋਂ ਉਸ ਬੇਸ ਨੂੰ ਛੱਡ ਦਿੱਤਾ ਗਿਆ ਆ। ਜਿਹੜੇ ਬਹੁਤ ਸਾਰੇ ਤਾਲੀਬਾਨ ਦੇ ਆਰਮਡ ਫੌਜੀ ਹੈਗੇ ਉਹਨਾਂ ਨੇ ਕਹਿੰਦੇ ਵੀ ਕਈ ਜਗ੍ਹਾ ਜਿਹੜੀਆਂ ਆ ਜਿੱਥੋਂ ਅਮਰੀਕਨ ਛੱਡ ਰਹੇ ਆ ਉਹਨਾਂ ਦੇ ਉੱਤੇ ਆਪਣਾ ਜਿਹੜਾ ਕਬਜ਼ਾ ਕਰਨਾ ਸ਼ੁਰੂ ਕਰ ਦਿੱਤਾ ਹੈਗਾ। ਸਿਰਫ 600 ਦੇ ਕਰੀਬ ਜਿਹੜੇ ਫੋਰਸਿਸ ਹੈਗੀਆਂ ਆ ਫੌਜੀ ਆ ਉਹ ਅਮਰੀਕਨ ਅੰਬੈਸੀ ਨੂੰ ਸੇਵ ਕਰਨ ਦੇ ਲਈ ਉੱਥੇ ਰਹਿਣਗੇ। ਜੀ ਬਿਲਕੁਲ, ਪਿਛਲੇ ਕਈ ਸਾਲਾਂ ਤੋਂ ਇਸ ਦੀ ਮੰਗ ਸੀ ਵੀ ਅਮਰੀਕੀ ਫੌਜੀ ਆ ਉਹਨਾਂ ਨੂੰ ਵਾਪਸ ਲੈ ਕੇ ਆਂਦਾ ਜਾਵੇ ਅਤੇ ਹੁਣ ਜਿਹੜੇ ਅਮਰੀਕੀ ਫੌਜੀ ਆ ਉਹ ਵਾਪਸ ਆ ਰਹੇ ਨੇ, ਪਰ ਪਿੱਛੇ ਜਿਹੜਾ ਆ ਉਹ ਸਥਿਤੀ ਕੋਈ ਬਹੁਤੀ ਜ਼ਿਆਦਾ ਚੰਗੀ ਨਹੀਂ ਹੈਗੀ। ਈਵਨ 20 ਸਾਲ ਦੇ ਲਈ ਜਿੱਦਾਂ ਆਪਾਂ ਦੇਖਿਆ ਵੀ ਅਮਰੀਕੀ ਫੌਜੀ ਅਤੇ ਨਾਟੋ ਦੀਆਂ ਫੋਰਸਿਸ ਆ ਉਹ ਅਫਗਾਨਿਸਤਾਨ ਦੇ ਵਿੱਚ ਤੈਨਾਤ ਰਹੀਆਂ, ਪਰ ਫਿਰ ਵੀ ਤਾਲੀਬਾਨ ਆਪਣਾ ਮੁੜ ਜਿਹੜਾ ਆ ਸਿਰ ਕੱਢਣ ਦੇ ਵਿੱਚ ਕਾਮਯਾਬ ਰਿਹਾ ਆ। ਇਸ ਮੌਕੇ ਕਈ ਰਿਪੋਰਟਸ ਦੇ ਮੁਤਾਬਕ 1/3 ਅਫਗਾਨਿਸਤਾਨ ਦਾ ਮੁਲਕ ਮੁੜ ਤਾਲੀਬਾਨ ਦੇ ਕਬਜ਼ੇ ਅਧੀਨ ਹੈਗਾ ਆ। ਸੋ ਉੱਥੋਂ ਦੇ ਜਿਹੜੇ ਰਾਸ਼ਟਰਪਤੀ ਆ ਉਹਨਾਂ ਨੇ ਪ੍ਰੈਜ਼ੀਡੈਂਟ ਬਾਈਡਨ ਦੀ ਆਲੋਚਨਾ ਕੀਤੀ ਹੈ, ਕਹਿੰਦੇ ਵੀ ਇਹ ਜੋ ਕੁਝ ਹੁਣ ਵਾਪਰ ਰਿਹਾ ਆ ਉਸ ਦੇ ਵਿੱਚ ਵੱਡਾ ਕਸੂਰ ਇਹਨਾਂ ਦਾ ਹੈ। ਜਰਮਨੀ ਨੇ ਵੀ ਆਪਣੀਆਂ ਫੋਰਸਿਸ ਜਿਹੜੀਆਂ ਉਹ ਵਾਪਸ ਬੁਲਾ ਲਈਆਂ ਨੇ ਅਤੇ ਇਸੇ ਤਰੀਕੇ ਦੇ ਨਾਲ ਹੋਰ ਨਾਟੋ ਮੁਲਕ ਵੀ ਆਪਣੇ ਫੌਜ ਆ ਉਹਨਾਂ ਨੂੰ ਵਾਪਸ ਬੁਲਾ ਰਹੇ ਹੈਗੇ ਆ। ਇਸ ਦੀ ਪੇੜ ਜਿਹੜੀ ਆ ਪਿਛਲੇ ਕਈ ਸਾਲਾਂ ਤੋਂ ਜਿਹੜੀ ਉਹ ਵੱਜੀ ਆ। ਓਬਾਮਾ ਕਾਰਜਕਾਲ ਤੋਂ ਇਹ ਮਸਲੇ ਦੇ ਉੱਤੇ ਗੱਲ ਜਿਹੜੀ ਉਹ ਚਰਚਾ ਹੁੰਦੀ ਆ ਰਹੀ ਹੈ ਵੀ ਆਪਾਂ ਫੌਜੀ ਉੱਥੋਂ ਵਾਪਸ ਬੁਲਾ ਲੈਣੇ ਆ। ਉਹਨਾਂ ਨੇ ਵੀ ਆਪਣੇ ਜਿਹੜੇ ਦੋਹਰੇ ਕਾਰਜਕਾਲ ਦੇ ਵਿੱਚ
ਬਹੁਤ ਘੱਟ ਜਿਹੜੇ ਫੌਜੀ ਉੱਥੋਂ ਵਾਪਸ ਬੁਲਾਏ। ਫਿਰ ਉਸ ਤੋਂ ਬਾਅਦ ਦੇ ਵਿੱਚ ਟਰੰਪ ਕਾਰਜਕਾਲ ਦੇ ਵਿੱਚ ਆਪਾਂ ਦੇਖਿਆ ਵੀ ਫੌਜੀਆਂ ਦੀ ਵਾਪਸੀ ਉੱਥੋਂ ਗਿਣਤੀ ਵਧੀ ਆ, ਅਤੇ ਹੁਣ ਜਿਹੜੇ ਪ੍ਰੈਜ਼ੀਡੈਂਟ ਬਾਈਡਨ ਆ ਉਹਨਾਂ ਨੇ ਪੱਕੀ ਲਕੀਰ ਕਹਿੰਦੇ ਆ ਖਿੱਚ ਦਿੱਤੀ ਵੀ ਅਸੀਂ ਹੁਣ ਉੱਥੇ ਕੋਈ ਵੀ ਫੌਜੀ ਜਿਹੜਾ ਹੋਰ ਰੱਖਣਾ ਨਹੀਂ ਹੈਗਾ। ਸੋ ਅਫਗਾਨਿਸਤਾਨ ਦੀ ਜਿਹੜੀ ਬਣਾਈ ਹੋਈ ਅਮਰੀਕਾ ਦੀ ਸਪੋਰਟ ਦੇ ਨਾਲ ਜਿਹੜੀ ਸਰਕਾਰ ਆ, ਇਹ ਕਿੰਨਾ ਕੁ ਚਿਰ ਤਾਲੀਬਾਨ ਦੇ ਮੋਹਰੇ ਜਿਹੜੀ ਉਹ ਟਿਕ ਸਕੂਗੀ, ਇਹ ਹੁਣ ਬਹੁਤ ਵੱਡੇ ਸਵਾਲ ਆ ਕਿ ਮੁੜ ਦੁਬਾਰਾ ਮੁਲਕ ਨੂੰ ਜਿਹੜਾ ਆ ਅਮਰੀਕਾ ਨੂੰ ਉੱਥੇ ਜਾਣਾ ਪਊਗਾ ਕਿ ਨਹੀਂ। ਇਸ ਦੇ ਨਾਲ ਨਾਲ ਹਰਜੋਤ ਸਿੰਘ ਜੀ ਇੱਕ ਹੋਰ ਵੱਡੀ ਗਹਿਰੀ ਚਿੰਤਾ ਜਿਹੜੀ ਆ ਉਹ ਬਾਕੀਆਂ ਨੂੰ, ਵੈਸਟ ਨੂੰ ਇਸ ਗੱਲੋਂ ਵੀ ਸਤਾ ਰਹੀ ਆ ਵੀ ਕਹਿੰਦੇ ਚਾਈਨਾ ਨੇ ਬਹੁਤ ਵੱਡਾ ਪਲਾਨ ਜਿਹੜਾ ਆ ਅਫਗਾਨਿਸਤਾਨ ਦੇ ਲਈ ਜਿਹੜਾ ਉਹ ਬਣਾਇਆ ਹੋਇਆ ਆ। ਆਲਰੇਡੀ ਜਿਹੜਾ ਉਹਨਾਂ ਦਾ ਬੈਲਟ ਐਂਡ ਰੋਡ ਇਨੀਸ਼ੀਏਟਿਵ ਦੇ ਤਹਿਤ ਅਫਗਾਨਿਸਤਾਨ ਦੇ ਵਿੱਚੋਂ ਉਹ ਇੱਕ ਸਿਲਕ ਰੂਟ ਜਿੱਦਾਂ ਪਹਿਲਾਂ ਹੁੰਦਾ ਸੀਗਾ ਉੱਦਾਂ ਦਾ ਇੱਕ ਰੂਟ ਕੱਢਣਾ ਚਾਹੁੰਦੇ ਆ, ਜਿਸ ਦੇ ਵਿੱਚ ਚਾਈਨਾ ਤੋਂ ਪਾਕਿਸਤਾਨ ਅਤੇ ਫਿਰ ਅਫਗਾਨਿਸਤਾਨ ਅਤੇ ਅੱਗੇ ਯੂਰਪ ਵੱਲ ਤੱਕ ਦੀ ਜਿਹੜੀ ਉਹ ਸੜਕ ਕੱਢਣਾ ਚਾਹੁੰਦੇ ਨੇ। 62 ਬਿਲੀਅਨ ਡਾਲਰ ਕਹਿੰਦੇ ਆ ਵੀ ਇਸ ਸੜਕ ਯੋਜਨਾ ਦੇ ਉੱਤੇ ਚਾਈਨਾ ਜਿਹੜਾ ਉਹ ਖਰਚਣ ਜਾ ਰਿਹਾ ਹੈਗਾ ਆ। ਅਤੇ ਇਹੀ ਨਹੀਂ, ਕਹਿੰਦੇ ਬੀਜਿੰਗ ਅਤੇ ਕਾਬੁਲ ਦੇ ਦਰਮਿਆਨ ਵੀ ਜਿਹੜੀਆਂ ਬਹੁਤ ਜ਼ਿਆਦੀਆਂ ਗੱਲਬਾਤ ਸਮਝੌਤੇ ਜਿਹੜੇ ਆ ਹੋਣ ਦੇ ਅਸਾਰ ਨੇ, ਜਿੱਦਾਂ ਹੀ ਅਮਰੀਕਾ ਵਾਪਸ ਜਿਹੜਾ ਉਹ ਜਾਊਗਾ। ਕੀ ਅਮਰੀਕਾ ਹੁਣ ਅਫਗਾਨਿਸਤਾਨ ਦੇ ਵਿੱਚੋਂ ਵਾਪਸ ਆ ਕੇ ਕੂਟਨੀਤਿਕ ਰਾਜਨੀਤਿਕ ਤੌਰ ਦੇ ਉੱਤੇ ਗਲਤੀ ਕਰ ਰਿਹਾ ਆ, ਜਾਂ ਇਹ ਸਮੇਂ ਦੀ ਮੰਗ ਸੀ ਵੀ ਹਾਂ ਉੱਥੋਂ ਹੁਣ ਆਪਣੇ ਫੌਜੀ ਜਿਹੜੇ ਉਹ ਵਾਪਸ ਬੁਲਾ ਲੈਣੇ ਚਾਹੀਦੇ ਆ। 20 years ਇਜ਼ ਟੂ ਲੌਂਗ ਆਫ ਟਾਈਮ। ਇਹ ਹੁਣ ਦੇਖੋ ਚਰਚਾ ਦਾ ਮੁੱਦਾ ਜਿਹੜਾ ਉਹ ਡੈਫੀਨੇਟਲੀ ਜਿਹੜਾ ਉਹ ਬਣਦਾ ਰਹੇਗਾ, ਪਰ ਸਵਾਲ ਬਹੁਤ ਨੇ ਅਤੇ ਅਜੇ ਹਾਲ ਦੀ ਘੜੀ ਸਮੇਂ ਦੇ ਗਰਭ ਦੇ ਵਿੱਚ ਆ। ਹਰ ਇੱਕ ਨੇ ਉਸ ਇਲਾਕੇ ਨੂੰ ਜਿਹੜਾ ਇੱਕ ਪਾਵਰ ਵੈਕਿਊਮ ਜਿਹਨੂੰ ਕਹਿ ਦਿੱਤਾ ਜਾਂਦਾ ਹੈ ਹਰਜੋਤ ਸਿੰਘ ਜੀ, ਜਿਹੜੀ ਖਾਲੀ ਹੋਈ ਥਾਂ ਆ ਉਸ ਨੂੰ ਭਰਨ ਦੇ ਲਈ ਹਰ ਵੱਡੇ ਮੁਲਕ ਨੇ ਉੱਥੇ ਆਪਣਾ ਕਬਜ਼ਾ ਕਰਨ ਦੀ ਕੋਸ਼ਿਸ਼ ਜਿਹੜੀ ਆ ਉਹ ਜ਼ਰੂਰ ਕਰਨੀ ਹੈ। ਪਰ ਦੁਨੀਆ ਨੇ ਦੇਖਿਆ ਵੀ ਦੁਨੀਆ ਦੀਆਂ ਦੋ ਸੁਪਰ ਪਾਵਰਾਂ, ਇੱਕ ਰਸ਼ੀਆ ਕਿੰਨੇ ਸਾਲ ਉੱਥੇ ਲੜਦੀ ਰਹੀ, ਤੇ ਇਸੇ ਤਰ੍ਹਾਂ ਉਹ ਤੋਂ ਬਾਅਦ ਅਮਰੀਕਾ, ਤੇ ਜਿਹੜੇ ਉਹਨਾਂ ਨੇ ਆਪਣਾ ਮੁਲਕ ਜਿਹੜਾ ਆ ਪੂਰੀ ਤਰ੍ਹਾਂ ਉਸੇ ਤਰ੍ਹਾਂ ਰੱਖਿਆ। ਸੋ ਦੇਖਦੇ ਹਾਂ ਆਉਣ ਵਾਲੇ ਸਮੇਂ 'ਚ ਚਾਈਨਾ ਵਾਲਿਆਂ ਨਾਲ ਜਿਹੜਾ ਕੀ ਵਾਪਰਦਾ ਹੈਗਾ। ਗੱਲ ਇੱਥੇ ਹਰਜੋਤ ਸਿੰਘ ਜੀ ਇਸ ਵਿੱਚ ਥੋੜ੍ਹੀ ਜਿਹੀ ਗੱਲ ਮੈਂ ਹੋਰ ਇਸ ਦੇ ਵਿੱਚ ਜੇ ਕਰਦੇ ਜਾਈਏ, ਬੰਦੂਕ ਅਤੇ ਡਾਲਰ ਦੇ ਵਿੱਚ ਫਰਕ ਬਹੁਤ ਆ। ਬੰਦੂਕ ਦੇ ਜ਼ੋਰ ਦੇ ਉੱਤੇ ਤੇ ਜਾਂ ਜਦੋਂ ਤੁਸੀਂ ਡਾਲਰ ਦੇਣ ਲੱਗ ਜਾਂਦੇ ਹੋ ਉਹਨਾਂ ਨੂੰ ਜਾਂ ਪੈਸੇ ਦੇਣ ਲੱਗ ਜਾਂਦੇ ਹੋ ਉਹਨਾਂ ਲੋਕਾਂ ਨੂੰ, ਤਾਂ ਉਹਨਾਂ ਦੇ ਵਿਚਾਰ ਜਿਹੜੇ ਆ ਬੜੇ ਬਦਲ ਜਾਂਦੇ ਆ। ਆਪਾਂ ਬਹੁਤ ਮੁਲਕਾਂ ਦੇ ਵਿੱਚ ਇਹ ਚੀਜ਼ ਜਿਹੜੀ ਆ ਉਹ ਤਬਦੀਲ ਹੁੰਦੀ ਜਿਹੜੀ ਉਹ ਦੇਖੀ ਆ। ਸੋ ਚਾਈਨਾ ਹਮੇਸ਼ਾ ਹੀ ਜਿਹੜੀ ਗੇਮ ਖੇਲਦਾ ਆ ਉਹ ਡਾਲਰ ਦੇ ਮਨੀ ਦੇ ਸਹਾਰੇ ਵੀ ਉਸ ਮੁਲਕ ਨੂੰ ਇੱਕ ਹਿਸਾਬ ਦੇ ਨਾਲ ਖਰੀਦਣ ਵਾਲੀ ਗੱਲ ਹੀ ਜਿਹੜੀ ਆ ਉਹ ਕਰ ਲੈਂਦਾ ਆ। ਇਹ ਹੁਣ ਕਿੱਦਾਂ ਹੋਊਗਾ ਗਾਂਹ ਜਿਹੜੀ ਉਹ ਕੀ ਚੀਜ਼ ਬਣਦੀ ਹੈ, ਜ਼ਰੂਰ ਇਸ ਦੇ ਉੱਤੇ ਨਜ਼ਰ ਸਾਰਿਆਂ ਦੀ ਜਿਹੜੀ ਉਹ ਰਹਿਣੀ ਚਾਹੀਦੀ ਆ, ਕਿਉਂਕਿ ਥਾਂ ਹੀ ਭੂਗੋਲਿਕ ਤੌਰ ਦੇ ਉੱਤੇ ਵੀ ਥਾਂ ਜਿਹੜਾ ਅਫਗਾਨਿਸਤਾਨ ਅਜਿਹਾ ਹੈਗਾ ਆ ਵੀ ਅਮਰੀਕਾ ਨੂੰ ਇਸ ਗੱਲੋਂ ਫਾਇਦਾ ਸੀਗਾ ਵੀ ਉਹ ਚਾਈਨਾ ਦੇ ਨਜ਼ਦੀਕ ਜਿਹੜਾ ਉਹ ਰਹਿੰਦਾ ਸੀਗਾ, ਉੱਥੋਂ ਉਹਨਾਂ ਦੇ ਨਾਲ ਅਟੈਕਿੰਗ ਡਿਸਟੈਂਸ ਦੇ ਵਿੱਚ ਸੀਗਾ, ਅਤੇ ਚਾਈਨਾ ਨੂੰ ਜਿਹੜਾ ਯੂਰਪ ਦੇ ਲਾਗੇ ਜਾਣ ਦਾ ਹੋਰ ਮੌਕਾ ਜਿਹੜਾ ਇਸ ਦੇ ਨਾਲ ਜਿਹੜਾ ਉਹ ਜ਼ਰੂਰ ਮਿਲੇਗਾ। ਜੀ ਅਗਲੀ ਖਬਰ ਜਿਹੜੀ ਆ ਸਾਈਬਰ ਸਿਕਿਉਰਿਟੀ ਨੂੰ ਲੈ ਕੇ ਆ। ਸੋ ਜਿਹੜਾ ਹੁਣ ਸਭ ਤੋਂ ਵੱਡਾ ਜਿਹੜਾ ਫਿਕਰ ਆ ਪੂਰੀ ਦੁਨੀਆ ਦੀਆਂ ਕੰਪਨੀਆਂ ਨੂੰ ਜਾਂ ਦੁਨੀਆ ਦੀਆਂ ਸਰਕਾਰਾਂ ਨੂੰ, ਉਹ ਸਾਈਬਰ ਸਿਕਿਉਰਿਟੀ ਨੂੰ ਲੈ ਕੇ ਹੈਗਾ ਆ। ਪਿਛਲੇ ਹਫ਼ਤਿਆਂ ਦੇ ਦੌਰਾਨ ਇੱਕ ਕੰਪਨੀ ਨੇ 11 ਮਿਲੀਅਨ ਡਾਲਰ ਜਿਹੜਾ ਆ ਮੀਟ ਪ੍ਰੋਸੈਸਿੰਗ ਪਲਾਂਟ ਜਿਹੜਾ JBS ਆ, ਮੈਮੋਰੀਅਲ ਡੇ ਤੋਂ ਬਾਅਦ ਉੱਥੇ ਉਹਨਾਂ ਤੋਂ ਜਿਹੜੇ ਹੈਕ ਕਰ ਲਏ ਸੀ, ਕੰਪਿਊਟਰ 'ਤੇ ਪੈਸੇ ਲਏ ਸੀ। ਅਤੇ 2 ਦਿਨ ਪਿੱਛੇ ਇੱਕ ਹੋਰ ਬਹੁਤ ਵੱਡਾ ਜਿਹੜਾ ਰੈਂਸਮਵੇਅਰ ਅਟੈਕ ਹੋਇਆ। ਉਹਦੇ ਸੰਬੰਧ ਦੇ ਵਿੱਚ ਕਹਿੰਦੇ ਪਈ 70 ਮਿਲੀਅਨ ਡਾਲਰ ਜਿਹੜੇ ਜਿਨ੍ਹਾਂ ਨੇ ਅਟੈਕ ਕੀਤਾ ਹੈਗਾ ਉਹ ਮੰਗ ਰਹੇ ਹੈਗੇ ਕ੍ਰਿਪਟੋ ਕਰੰਸੀ ਦੇ ਮੂਲ ਦੇ ਵਿੱਚ। ਸੋ ਵੱਡੀਆਂ ਜਿਹੜੀਆਂ ਕੰਪਨੀਆਂ ਆ ਪਿਛਲੇ ਦਿਨਾਂ ਦੇ ਵਿੱਚ ਉਹਨਾਂ ਨੂੰ ਰੈਂਸਮਵੇਅਰ ਦੇ ਨਾਲ ਅਟੈਕ ਕੀਤਾ ਗਿਆ। ਸਵੀਡਿਸ਼ ਗਰੋਸਰੀ ਚੇਨ ਕੂਪ ਆ, ਬਹੁਤ ਵੱਡੀ ਉੱਥੇ ਦੀ ਗਰੋਸਰੀ ਚੇਨ ਆ, ਜਿਸ ਤਰ੍ਹਾਂ ਇੱਥੇ ਲੱਕੀ ਜਾਂ ਹੋਰ ਹੈਗੇ ਆ, 800 ਦੇ ਕਰੀਬ ਸਟੋਰ ਉਹਨਾਂ ਦੇ ਕਲੋਜ਼ ਕਰਨੇ ਪਏ ਕਿਉਂਕਿ ਉਹਨਾਂ ਨੇ ਜਿਹੜਾ ਹੈਕ ਕਰ ਲਿਆ ਸੀ ਸਾਰਾ ਸਿਸਟਮ। ਜਰਮਨ ਦੇ ਵਿੱਚ ਇੱਕ IT ਸਰਵਿਸ ਕੰਪਨੀ ਜਿਹੜੀ ਆ ਉਹਨਾਂ ਨੂੰ ਵੀ ਜਿਹੜਾ ਹੈਕ ਕੀਤਾ ਗਿਆ ਹੈਗਾ ਆ। ਫਰੈਡ ਬਕੋਲਾ ਇੱਕ ਬਰੀਸਟ ਸੌਫਟਵੇਅਰ ਕੰਪਨੀ ਹੈਗੀ ਕੈਸੀਆ, ਉਹਨਾਂ ਨੇ ਵੀ ਇਹ ਦੱਸਿਆ ਵੀ ਉਹਨਾਂ ਨੂੰ ਵੀ ਇਸੇ ਤਰ੍ਹਾਂ ਕਹਿੰਦੇ ਪਈ 37,000 ਕਸਟਮਰ ਜਿਹੜੇ ਆ ਉਹਨਾਂ ਦੇ ਜਿਹੜੇ ਅਫੈਕਟਡ ਹੋਏ ਹੈਗੇ ਆ। ਸੋ ਬਹੁਤ ਵੱਡਾ ਜਿਹੜਾ ਰੈਂਸਮਵੇਅਰ ਅਟੈਕ ਆ ਇਹ ਕੀਤਾ ਗਿਆ ਸੀ ਪਿਛਲੇ 2-3 ਦਿਨਾਂ ਦੇ ਦੌਰਾਨ। ਬਿਲਕੁਲ ਜੀ, 4 ਜੁਲਾਈ ਵੀਕਐਂਡ ਦੇ ਉੱਤੇ ਹਰਜੋਤ ਸਿੰਘ ਜੀ ਇਹ ਸਾਰਾ ਕੁਝ ਵਾਪਰਿਆ। 70 ਮਿਲੀਅਨ ਡਾਲਰ ਦੀ ਬਿਟਕੋਇਨ ਦੇ ਵਿੱਚ ਇਹਨਾਂ ਨੇ ਮੰਗ ਕੀਤੀ ਸੀਗੀ ਵੀ ਸਾਨੂੰ ਦਿਓ।
ਇਹਨਾਂ ਨੇ ਵੱਖ-ਵੱਖ ਕੰਪਨੀਆਂ ਦੇ ਕਿਓਸਕ, ATM ਮਸ਼ੀਨਾਂ ਤੇ ਹੋਰ ਜਿਹੜੇ ਜਿਸ ਦੇ ਵਿੱਚ ਆਪਾਂ ਕਾਰਡ ਘਸਾਉਂਦੇ ਹਾਂ ਤੇ ਹੋਰ ਜਿਹੜੇ ਕੰਪਿਊਟਰ ਸਿਸਟਮ ਆ ਉਹਨਾਂ ਦੇ ਉੱਤੇ ਕਬਜ਼ਾ ਜਿਹੜਾ ਉਹ ਕਰ ਲਿਆ ਸੀ। ਬਿਟਕੋਇਨ ਦੇ ਵਿੱਚ 70 ਮਿਲੀਅਨ ਜਿਹੜੇ ਆ ਕਹਿੰਦੇ ਉਸਨੇ ਮੰਗ ਕੀਤੀ ਤੇ ਕਹਿੰਦੇ ਵੀ ਈਵਲ ਰਸ਼ੀਆ ਦੇ ਨਾਲ ਕਨੈਕਟਡ ਇੱਕ ਜਿਹੜਾ ਹੈਕਰ ਗੈਂਗ ਹੈਗਾ ਆ ਉਹਨਾਂ ਦੇ ਦੁਆਰਾ ਜਿਹੜਾ ਆ ਇਸ ਦੇ ਵਿੱਚ ਕੀਤਾ ਸੀਗਾ। ਕਹਿੰਦੇ ਵੀ ਬੀਤੇ ਸ਼ੁੱਕਰਵਾਰ ਨੂੰ ਜਿਹੜਾ ਆ ਉਹਨਾਂ ਨੇ ਇਸ ਦੀ ਸ਼ੁਰੂਆਤ ਕੀਤੀ ਸੀਗੀ। ਸੋ ਇਹ ਹੁਣ ਕਾਫੀ ਵੱਡੀ ਇੱਕ ਚਿੰਤਾ ਦਾ ਵਿਸ਼ਾ ਆ। ਰਾਸ਼ਟਰਪਤੀ ਬਾਈਡਨ ਨੇ ਕਹਿੰਦੇ ਆ ਵੀ ਜਿਹੜੇ ਫੁੱਲ ਰੀਸੋਰਸਿਸ ਆ ਸਰਕਾਰ ਦੇ ਇਸ ਸਮੱਸਿਆ ਦੀ ਜਾਂਚ ਦੇ ਲਈ ਜਿਹੜੇ ਆ ਉਹ ਲਗਾਏ ਜਾਣਗੇ। ਸੋ ਆਲਰੇਡੀ ਆਪਾਂ ਪਹਿਲਾਂ ਵੀ ਦੱਸਿਆ ਵੀ ਇਸ ਵੀਕ ਤੋਂ ਪਹਿਲਾਂ 200 ਤੋਂ ਵੱਧ ਕੰਪਨੀਆਂ ਦੇ ਉੱਤੇ ਸਾਈਬਰ ਅਟੈਕ ਹਮਲੇ ਜਿਹੜੇ ਉਹ ਹੋਏ। ਉਹਨਾਂ ਦਾ ਕੰਮਕਾਰ ਜਿਹੜਾ ਉਹ ਠੱਪ ਕੀਤਾ ਤੇ ਉਹਨਾਂ ਤੋਂ ਜਿਹੜੀ ਵਸੂਲਗਰੀ ਜਿਹੜੀ ਉਹ ਕੀਤੀ ਗਈ, ਉਹ ਇੱਕ ਚਿੰਤਾ ਦਾ ਵਿਸ਼ਾ ਬਣਿਆ ਆ। ਤੇ ਆਲਰੇਡੀ ਤੁਸੀਂ ਦੱਸ ਦਿੱਤਾ ਵੀ ਲੋਕਾਂ ਦੇ ਖਾਣੇ ਤੋਂ ਲੈ ਕੇ ਤੇ ਤੇਲ ਤੋਂ ਲੈ ਕੇ ਤੇ ਐਨਰਜੀ ਤੱਕ ਹਰ ਇੱਕ ਚੀਜ਼ ਦੇ ਉੱਤੇ ਜਿਹੜੇ ਹੈਕਰਸ ਆ ਉਹ ਲਗਾਤਾਰ ਕਾਬਜ਼ ਜਿਹੜੇ ਆ ਉਹ ਹੁੰਦੇ ਜਾ ਰਹੇ ਆ। ਮਨ ਮਰਜ਼ੀ ਦੇ ਨਾਲ ਕਬਜ਼ਾ ਕਰਕੇ ਤੇ ਫਿਰ ਡਾਲਰ ਲੈ ਕੇ ਤੇ ਉੱਥੋਂ ਜਿਹੜਾ ਉਸ ਨੂੰ ਉਹ ਛੱਡ ਦਿੰਦੇ ਆ। ਸੋ ਇਸ ਦੇ ਪੁਖਤਾ ਪ੍ਰਬੰਧ, ਇਸ ਦੀ ਪੁਖਤਾ ਸੁਰੱਖਿਆ ਆ, ਉਹ ਇੱਕ ਬਹੁਤ ਵੱਡੀ ਚੁਣੌਤੀ ਹੈ ਇਸ ਟਾਈਮ ਬਾਈਡਨ ਪ੍ਰਸ਼ਾਸਨ ਦੇ ਲਈ ਜਿਹੜੀ ਉਹ ਰਹੇਗੀ। ਤੇ ਆਪਾਂ ਬਾਰ-ਬਾਰ ਕਹਿੰਦੇ ਆ ਉਹਨਾਂ ਨੇ ਤਾਂ ਜਿਹੜੇ ਫੈਡਰਲੀ ਨਾਲ ਉਹਨਾਂ ਦੇ ਕਨੈਕਟਡ ਆ ਉਹਨਾਂ ਦੇ ਇਨਫਰਾਸਟਰਕਚਰ ਦੇ ਉੱਤੇ ਜ਼ਰੂਰ ਜਿਹੜਾ ਉਹ ਜ਼ੋਰ ਦੇ ਸਕਦੀ ਹੈ ਸਰਕਾਰ, ਪਰ ਜਿਹੜੀਆਂ ਪ੍ਰਾਈਵੇਟ ਐਂਟੀਟੀਜ਼ ਆ ਉਹਨਾਂ ਨੂੰ ਆਪਣੇ ਪੱਧਰ ਦੇ ਉੱਤੇ ਹੀ ਜਿਹੜਾ ਆ ਉਹ ਜ਼ੋਰ ਲਾਉਣਾ ਪਵੇਗਾ। ਸੋ ਆਪਾਂ ਬਾਰ-ਬਾਰ ਕਹਿੰਦੇ ਆ ਰਹੇ ਹਾਂ ਜਿੰਨੇ ਵੀ ਸਮਾਲ ਬਿਜ਼ਨਸ ਓਨਰ ਆ ਤੇ ਚਾਹੇ ਵੱਡੇ ਬਿਜ਼ਨਸ ਓਨਰ ਆ, ਤੁਹਾਨੂੰ ਸਾਰਿਆਂ ਨੂੰ ਆਪੋ ਆਪਣੇ ਪੱਧਰ ਦੇ ਉੱਤੇ ਜਿਹੜੇ ਐਂਟੀ ਵਾਇਰਸ ਜਾਂ ਐਂਟੀ ਰੈਂਸਮਵੇਅਰ ਅਟੈਕ ਇੱਦਾਂ ਦੀਆਂ ਚੀਜ਼ਾਂ ਤੋਂ ਬਚਾਅ ਕਰਨ ਦੇ ਲਈ ਇੱਕ ਤਾਂ ਆਪਣੇ ਜਿਹੜੇ EMPLOYEES ਆ ਉਹਨਾਂ ਨੂੰ ਸੋਹਣੀਆਂ ਜਿਹੜੀਆਂ ਹਦਾਇਤਾਂ ਦਿਓ, ਉਹਨਾਂ ਦੀ ਟ੍ਰੇਨਿੰਗ ਜਿਹੜੀ ਉਹ ਲਾਈ ਜਾਵੇ ਵੀ ਕਿਹੜੀ ਚੀਜ਼ ਤੁਹਾਨੂੰ ਲੱਗਦਾ ਸ਼ੱਕੀ ਆ ਵੀ ਉਹ ਖੋਲ੍ਹਣੀ ਆ ਨਹੀਂ ਖੋਲ੍ਹਣੀ ਆ, ਉਸ ਚੀਜ਼ ਦੇ ਉੱਤੇ ਜ਼ੋਰ ਜਿਹੜਾ ਉਹ ਦਿੱਤਾ ਜਾਵੇ। ਤੇ ਫਿਰ ਉਸ ਤੋਂ ਬਾਅਦ ਦੇ ਵਿੱਚ ਤੁਹਾਡਾ ਬੈਕਅਪ ਕੀ ਆ, ਕਿਹੜਾ ਤੁਸੀਂ ਸੌਫਟਵੇਅਰ ਜਿਹੜਾ ਉਸ ਨੂੰ ਯੂਜ਼ ਕਰਨਾ ਹੈ, ਕਿੱਦਾਂ ਕਰਨਾ ਹੈ, ਕਿਵੇਂ ਕਰਨਾ ਆ। ਸੋ ਇਹ ਸਾਰੀਆਂ ਚੀਜ਼ਾਂ ਦੇ ਉੱਤੇ ਬਹੁਤ ਜ਼ਿਆਦਾ ਜ਼ਰੂਰੀ ਹੋ ਗਿਆ ਆ ਜਿਹੜਾ ਉਹ ਹੋਣਾ। ਅੱਗੇ ਬੰਦਾ ਕਹਿੰਦਾ ਸੀਗਾ ਵੀ ਬਿਜ਼ਨਸ ਸਲੋ ਆ ਤੇ ਡਾਊਨ ਆ ਤੇ ਉੱਤੇ ਥੱਲੇ ਜਿਹੜਾ ਉਹ ਹੋ ਜਾਂਦਾ ਆ, ਪਰ ਹੁਣ ਅੱਜ ਦੇ ਜ਼ਮਾਨੇ ਦੇ ਵਿੱਚ ਜਦੋਂ ਹੁਣ ਸਭ ਕੁਝ ਦੁਬਾਰਾ ਖੁੱਲ੍ਹ ਰਿਹਾ ਆ ਤੇ ਜੇ ਤੁਹਾਡੇ ਉੱਤੇ ਹੈਕ ਹੋ ਜਾਵੇ ਤੇ ਤੁਹਾਡਾ ਚੱਲਣਾ ਕੰਮ ਬੰਦ ਹੋ ਜਾਵੇ ਤਾਂ ਫਿਰ ਉਸ ਦੁਬਾਰਾ ਬਿਜ਼ਨਸ ਖੁੱਲ੍ਹੇ ਦਾ ਵੀ ਬਾਅਦ 'ਚ ਫਾਇਦਾ ਕੋਈ ਨਹੀਂ ਹੋਣਾ। ਸੋ ਕਈ ਵਾਰੀ ਆਪਾਂ ਕਾਰਨਰਸ ਕੱਟ ਕਰ ਜਾਂਦੇ ਹਾਂ, ਪਰ ਅੱਜ ਦੇ ਜ਼ਮਾਨੇ ਦੇ ਵਿੱਚ ਹੁਣ ਦੇ ਯੁੱਗ ਦੇ ਵਿੱਚ ਤੁਹਾਨੂੰ ਇਸ ਸਾਈਬਰ ਸਿਕਿਉਰਿਟੀ ਦੇ ਮਾਮਲੇ ਦੇ ਵਿੱਚ ਬਿਲਕੁਲ ਵੀ ਕਾਰਨਰ ਜਿਹੜਾ ਆ ਉਹ ਕੱਟ ਨਹੀਂ ਕਰਨਾ ਚਾਹੀਦਾ। ਸੋ ਉਹ ਬਹੁਤ ਜ਼ਿਆਦਾ ਜ਼ਰੂਰੀ ਆ ਵੀ ਆਪਣੇ ਤੇ ਆਪਣੇ ਬਿਜ਼ਨਸ ਨੂੰ ਤੁਸੀਂ ਸੁਰੱਖਿਅਤ ਜਿਹੜਾ ਆ ਇਹਨਾਂ ਹੈਕਰਸ ਤੋਂ ਬਚਾ ਕੇ ਰੱਖੋ। ਜੀ, ਅਗਲੀ ਖਬਰ ਵੈਕਸੀਨੇਟਡ ਪੀਪਲ ਦੇ ਸੰਬੰਧ ਦੇ ਵਿੱਚ ਆ। ਜਿਨ੍ਹਾਂ ਨੇ ਵੀ ਟੀਕਾ ਲਵਾ ਲਿਆ ਉਹਨਾਂ ਨੂੰ ਮਾਸਕ ਪਾਉਣਾ ਚਾਹੀਦਾ ਜਾਂ ਨਹੀਂ। 156 ਮਿਲੀਅਨ ਅਮਰੀਕਨ ਜਿਹੜੇ ਆ ਉਹ ਫੁੱਲੀ ਵੈਕਸੀਨੇਟਡ ਹੋ ਗਏ ਆ, ਪਰ ਜਿਹੜਾ 70% ਦਾ ਟੀਚਾ ਸੀ ਪ੍ਰੈਜ਼ੀਡੈਂਟ ਬਾਈਡਨ ਉਹਨਾਂ ਦਾ 4 ਜੁਲਾਈ ਤੱਕ, ਉਹ ਪੂਰਾ ਨਹੀਂ ਹੋਇਆ। ਬਹੁਤ ਸਾਰੇ ਲੋਕਾਂ ਨੇ ਤਾਂ ਪੂਰੇ ਜਿਹੜੇ ਡਬਲ ਡੋਜ਼ ਵਾਲੇ ਸੀ, 2 ਟੀਕੇ ਲਵਾਉਣੇ ਉਹ ਲਵਾ ਲਏ, ਜਾਂ ਇੱਕ ਜੌਨਸਨ ਐਂਡ ਜੌਨਸਨ ਦਾ। ਕਈਆਂ ਨੇ ਸਿਰਫ ਇੱਕ ਹੀ ਜਿਹੜਾ ਟੀਕਾ ਲਵਾਇਆ ਹੈਗਾ। ਤੇ ਸੈਨ ਲੂਇਸ ਕਾਉਂਟੀ ਜਿਹੜੀ ਹੈਗੀ ਆ, ਉਹਨਾਂ ਦੇ ਹੈਲਥ ਡਿਪਾਰਟਮੈਂਟ ਨੇ ਇਹ ਕਿਹਾ ਆ ਵੀ ਈਵਨ ਦੋ ਤੁਸੀਂ ਟੀਕਾ ਲਵਾ ਲਿਆ, ਡੈਲਟਾ ਵੇਰੀਐਂਟ ਜਿਹੜਾ ਆ ਬਹੁਤ ਤੇਜ਼ੀ ਦੇ ਨਾਲ ਫੈਲ ਰਿਹਾ। ਈਵਨ ਹੁਣ ਕੈਲੀਫੋਰਨੀਆ ਦੇ ਵਿੱਚ ਵੀ ਮੈਂ ਰਿਪੋਰਟਸ ਪੜ੍ਹ ਰਿਹਾ ਸੀ ਕਿ ਡੈਲਟਾ ਵੇਰੀਐਂਟ ਫੈਲ ਰਿਹਾ। ਸੋ ਉਹਨੂੰ ਦੇਖਦੇ ਹੋਏ ਲਾਸ ਐਂਜਲਸ ਕਾਉਂਟੀ ਹੈਲਥ ਡਿਪਾਰਟਮੈਂਟ, ਜਿਸ ਤਰ੍ਹਾਂ ਮੈਂ ਪਹਿਲਾਂ ਵੀ ਕਾਉਂਟੀ ਦਾ ਨਾਮ ਲਿਆ, ਹੋਰ ਵੀ ਬਹੁਤ ਸਾਰੀਆਂ ਕਾਉਂਟੀਜ਼, ਉਹਨਾਂ ਨੇ ਸਟਰੋਂਗਲੀ ਰਿਕਮੈਂਡ ਕੀਤਾ ਆ ਵੀ ਜੇ ਤੁਸੀਂ ਈਵਨ ਟੀਕਾ ਲਵਾ ਵੀ ਲਿਆ ਆ ਤੇ ਜੇ ਬਾਹਲੇ ਇਕੱਠ 'ਚ ਜਾਂਦੇ ਆ, ਅੰਦਰ ਜਾਂਦੇ ਆ, ਤਾਂ ਕੋਸ਼ਿਸ਼ ਕਰੋ ਤੁਸੀਂ ਜਿਹੜਾ ਆ ਆਪਣਾ ਮਾਸਕ ਪਾ ਕੇ ਰੱਖੋ। ਸੋ ਇਹ ਸੋਚੋ ਨਾ ਵੀ ਜੇ ਤੁਸੀਂ ਵੈਕਸੀਨ ਲਵਾ ਲਿਆ ਤੇ ਹੁਣ ਤੁਹਾਨੂੰ ਕੋਈ ਖਤਰਾ ਨਹੀਂ ਹੈਗੀ। ਦੇਰ ਆਰ ਸਟਿਲ ਚਾਂਸ ਹੈਗੇ ਆ ਤੁਸੀਂ ਬਿਮਾਰ ਹੋ ਸਕਦੇ ਆ, ਜਾਂ ਹੋ ਸਕਦਾ ਜਿਹਨੂੰ ਤੁਸੀਂ ਮਿਲ ਰਹੇ ਆ ਉਸਨੇ ਵੈਕਸੀਨ ਨਹੀਂ ਲਵਾਇਆ ਹੈਗਾ। ਤੇ 1000 ਕਾਉਂਟੀਜ਼ ਜਿਹੜੀਆਂ USA ਦੇ ਵਿੱਚ ਆ, ਉਹਨਾਂ ਦੇ ਸਿਰਫ 30% ਲੋਕਾਂ ਨੇ ਜਿਹੜਾ ਟੀਕਾ ਲਵਾਇਆ। ਸੋ ਹਜੇ ਵੀ ਬਹੁਤ ਘੱਟ ਜਿਹੜੇ ਲੋਕ ਆ ਉਹ ਵੈਕਸੀਨ ਲਵਾ ਰਹੇ ਹੈਗੇ ਆ। ਅਸੀਂ ਤਾਂ ਫਿਰ ਵਾਰ-ਵਾਰ ਸਾਰਿਆਂ ਨੂੰ ਰਿਕੁਐਸਟ ਕਰਦੇ ਹਾਂ। ਈਵਨ ਡਾਕਟਰ ਜਿਹੜੇ ਐਂਥਨੀ ਫੌਚੀ ਆ, ਉਹਨਾਂ ਨੇ ਖਾਸ ਕਰਕੇ ਉਹ ਜਿਹੜੇ ਧਾਰਮਿਕ ਲੋਕ ਹੈਗੇ ਆ, ਧਾਰਮਿਕ ਜਥੇਬੰਦੀਆਂ ਨਾਲ ਸੰਬੰਧ ਕਰਦੇ ਆ, ਕਈ ਚਰਚਸ ਨਾਲ ਸੰਬੰਧ ਕਰਦੇ ਆ ਵੀ ਟੀਕਾ ਜ਼ਰੂਰ ਲਵਾਓ।
ਇਹਦੇ 'ਚ ਕੋਈ ਇੱਦਾਂ ਦੀ ਧਰਮ ਵਾਲੀ ਗੱਲ ਨਹੀਂ ਹੈ ਵੀ ਇਹ ਖਰੇ ਬਹੁਤ ਕ੍ਰਾਈਮ ਹੋ ਜਾਣਾ ਜੇ ਤੁਸੀਂ ਵੈਕਸੀਨ ਲਵਾ ਲਿਆ। ਅਤੇ ਸਭ ਤੋਂ ਅਨਫੋਰਚੂਨੇਟ ਗੱਲ ਇਹ ਵੀ ਆ ਵੀ ਕਈ ਮੈਂ ਸਿੱਖਾਂ ਦੀਆਂ ਵੀ ਆਪਣਿਆਂ ਦੀਆਂ ਵੀਡੀਓ ਦੇਖ ਰਿਹਾ ਵੀ ਦੇਖੋ ਜੀ ਇਹਦੇ 'ਚ ਤਾਂ ਪਤਾ ਨਹੀਂ ਸੂਰ ਦਾ ਮਾਸ ਆ ਜੀ, ਇਹ 'ਚ ਆ ਜੀ, ਇਹਨੂੰ ਫੁੱਲੀ ਟੈਸਟ ਡਾਕਟਰ ਬਣ ਕੇ ਵੀ ਉਹ ਕਰ ਰਿਹਾ ਵੀ ਨਹੀਂ ਇਹ ਵੈਕਸੀਨ ਨਾ ਲਵਾਓ। ਸੋ ਐਡੇ ਦੁਨੀਆ ਦੇ ਟੌਪ ਨੌਚ ਜਿਹੜੇ ਸਾਇੰਟਿਸਟ ਆ, ਉਹਨਾਂ ਨੇ ਕੰਸਲਟ ਕਰਕੇ ਸਾਰਾ ਕੀਤਾ। ਆਪਾਂ ਸਾਰੀ ਦੁਨੀਆ 'ਚ ਇਹ ਦੇਖ ਰਹੇ ਹਾਂ ਜਿਹੜੇ ਲੱਗ ਰਹੇ ਹੈਗੇ ਆ। ਸੋ ਇਹਨੂੰ ਜਿਹੜਾ ਧਿਆਨ ਦੇ ਨਾਲ ਜਿਹੜੀ ਸੋਚਣ ਵਾਲੀ ਗੱਲ ਹੈਗੀ ਆ। ਜੀ ਬਿਲਕੁਲ, ਇਸੇ ਦੇ ਨਾਲ ਹੀ ਸੰਬੰਧਿਤ ਜੇ ਗੱਲ ਕਰਦੇ ਜਾਈਏ, ਯੂਕੇ ਦੇ ਵਿੱਚ ਜਿਹੜਾ ਹੈਗਾ ਆ, ਹੁਣ ਕਹਿੰਦੇ ਵੀ ਬ੍ਰਿਟੇਨ ਦਾ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਉਹ ਕਹਿ ਰਿਹਾ ਹੈ ਵੀ ਹੁਣ ਆਪਾਂ ਨੂੰ ਵਾਇਰਸ ਦੇ ਨਾਲ ਜੀਣ ਦੇ ਲਈ ਆਦਤ ਪਾਉਣੀ ਚਾਹੀਦੀ ਆ। ਕਹਿੰਦੇ ਮੁਲਕ ਨੂੰ ਹੁਣ ਤਿਆਰ ਜਿਹੜਾ ਉਹ ਕਰ ਰਿਹਾ ਆ। ਕਹਿੰਦੇ ਵੀ ਤਕਰੀਬਨ ਸਾਰੀਆਂ ਹੀ ਕੋਵਿਡ ਦੀਆਂ ਰਿਸਟ੍ਰਿਕਸ਼ਨਸ ਬ੍ਰਿਟੇਨ ਵਾਲੇ ਹਟਾਉਣ ਜਾ ਰਹੇ ਹੈਗੇ ਆ। ਸੋ ਇਹ ਜਿਹੜੇ ਉੱਥੋਂ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਅਤੇ ਉੱਥੋਂ ਦੀ ਜਿਹੜੀ ਸਰਕਾਰ ਆ ਉਹ ਜਿਹੜੀ ਉਹ ਕਰ ਰਹੇ ਆ। ਉਹਨਾਂ ਨੇ ਬਹੁਤ ਸਾਰੇ ਜਿਹੜੇ ਸਲੋਗਨਸ ਪਿਛਲੇ ਕਈ ਮਹੀਨਿਆਂ ਤੋਂ ਜਿਹੜੇ ਉਹ ਲੈ ਕੇ ਆਉਂਦੇ ਨੇ, ਪਰ ਜਿਨ੍ਹਾਂ ਨੇ ਲਵਾਉਣਾ ਉਹਨਾਂ ਨੇ ਲਵਾਏ ਆ, ਜਿਨ੍ਹਾਂ ਨੇ ਨਹੀਂ ਲਵਾਉਣਾ, ਜਿਹੜੇ ਅਜੇ ਵੀ ਸੋਚ ਰਹੇ ਆ ਵੀ ਹਾਂ ਲਵਾਈਏ ਨਾ ਲਵਾਈਏ, ਉਹ ਅਜੇ ਵੀ ਵਿੱਚ ਵਿਚਾਲੇ ਹੀ ਜਿਹੜੇ ਆ ਉਹ ਵੈਕਸੀਨ ਲਵਾਉਣ ਦੇ ਵਿਚਾਲੇ ਜਿਹੜੇ ਉਹ ਫਸੇ ਪਏ ਆ। ਸੋ ਲਰਨ ਟੂ ਲਿਵ ਵਿਦ ਵਾਇਰਸ, ਇਹ ਜਿਹੜਾ ਹੁਣ ਨਵੀਂ ਇੱਕ ਹਿਸਾਬ ਦੇ ਨਾਲ ਬਾਰ-ਬਾਰ ਜਿਹੜੀ ਲਾਈਨ ਆ ਕਹਿੰਦੇ ਆ ਵੀ ਵੱਖ-ਵੱਖ ਇੰਟਰਵਿਊਜ਼ ਦੇ ਵਿੱਚ ਉੱਥੋਂ ਦੇ ਪ੍ਰਧਾਨ ਮੰਤਰੀ ਆ ਉਹ ਬੋਲ ਰਹੇ ਆ। 19 ਜੁਲਾਈ ਤੋਂ ਕਹਿੰਦੇ ਵੀ ਤਕਰੀਬਨ ਸਾਰੀਆਂ ਹੀ ਜਿਹੜੀਆਂ ਸੋਸ਼ਲ ਡਿਸਟੈਂਸਿੰਗ ਅਤੇ ਮਾਸਕ ਵੇਅਰਿੰਗ ਜਿਹੜੀਆਂ ਆ ਉਹ ਮੈਂਡੇਟਸ ਆ, ਹਰ ਥਾਂ ਤੋਂ ਤਾਂ ਨਹੀਂ ਪਰ ਮੋਸਟਲੀ ਜਿਹੜੀਆਂ ਆ ਉਹ ਹਟਾਈਆਂ ਜਾ ਰਹੀਆਂ ਆ। ਅਤੇ ਨਾਲ ਹੀ ਉੱਥੋਂ ਦੇ ਪ੍ਰਧਾਨ ਮੰਤਰੀ ਨੇ ਅਪੀਲ ਕੀਤੀ ਆ ਵੀ ਐਕਟ ਰਿਸਪੋਂਸੀਬਲੀ, ਐਕਸਰਸਾਈਜ਼ ਜੱਜਮੈਂਟ ਅਤੇ ਕੇਅਰਫੁਲੀ ਮੈਨੇਜ। ਜਿਹੜੇ ਵੀ ਰਿਸਕ ਆ ਵੀ ਉਹੀ ਜਿੱਦਾਂ ਆਪਾਂ ਪਹਿਲਾਂ ਕਹਿੰਦੇ ਆ ਵੀ ਧਿਆਨ ਜਿਹੜਾ ਵੱਧ ਤੋਂ ਵੱਧ ਜਿਹੜਾ ਉਹ ਰੱਖਿਆ ਜਾਵੇ ਤਾਂ ਜੋ ਤੁਹਾਨੂੰ ਜਿਹੜੇ ਇਸ ਦੇ ਹੋਣ ਦਾ ਖਤਰਾ ਜਿਹੜਾ ਆ ਉਹ ਘੱਟ ਜਾਵੇ। ਸੋ ਇਹ ਜਿਹੜਾ ਹੁਣ ਇੱਕ ਵੱਡਾ ਮੁਲਕ ਜਿੱਥੇ ਇਹ ਇੱਕ ਬਹੁਤ ਵੱਡੀ ਜਿਹੜੀ ਸਮੱਸਿਆ ਸੀਗੀ, 3 ਵਾਰੀ ਜਿਹੜੇ ਉੱਥੇ ਨੈਸ਼ਨਲ ਲੋਕਡਾਊਨਸ ਜਿਹੜੇ ਉੱਥੇ ਲੱਗੇ ਆ, 1,28,000 ਜਿਹੜੀਆਂ ਉਸ ਮੁਲਕ ਦੇ ਵਿੱਚ ਜਿਹੜੀਆਂ ਉਹ ਮੌਤਾਂ ਹੋਈਆਂ ਆ। ਅਤੇ ਹੁਣ ਤਕਰੀਬਨ 16 ਮਹੀਨਿਆਂ ਬਾਅਦ ਜਾ ਕੇ ਉਹ ਮੁੜ ਦੁਬਾਰਾ ਸਾਰਾ ਕੁਛ ਜਿਹੜਾ ਉਹ ਖੋਲ੍ਹਣ ਜਾ ਰਹੇ ਨੇ। ਜੀ, ਅਗਲੀ ਖਬਰ ਜਿਹੜੀ ਆਇਓਵਾ ਤੋਂ ਆ ਰਹੀ ਆ, ਆਪਾਂ ਗਰਮੀਆਂ ਦੇ ਵਿੱਚ ਬਹੁਤ ਸਾਰੇ ਆਪਣੇ ਬੱਚਿਆਂ ਨੂੰ ਨਾਲ ਲੈ ਕੇ ਅਮਿਊਜ਼ਮੈਂਟ ਪਾਰਕਸ ਜਿਹੜੇ ਹੁੰਦੇ ਆ ਉੱਥੇ ਲੈ ਕੇ ਜਾਂਦੇ ਆ, ਖਾਸ ਕਰਕੇ ਜਿੱਥੇ ਵਾਟਰ ਰਾਈਡਸ ਹੁੰਦੀਆਂ। ਸੋ ਇਸ ਪਾਰਕ ਦੇ ਉੱਤੇ ਜੁਲਾਈ 3 ਨੂੰ ਇਹ ਐਡਵੈਂਚਰ ਲੈਂਡ ਪਾਰਕ ਹੈਗਾ ਆ ਅਲਟੂਨਾ ਆਇਓਵਾ ਦੇ ਵਿੱਚ, ਜਿਹੜਾ ਡੈਸਮੋਇਨਸ ਮੈਟਰੋਪੋਲੀਟਨ ਏਰੀਆ ਹੈਗਾ ਉੱਥੇ। ਇੱਕ ਜਿਹੜੀ ਬੋਟ ਸੀਗੀ ਜਿਹਦੇ ਵਿੱਚ ਰਾਈਡ ਸੀ ਬੋਟ ਦੀ, ਰੇਜਿੰਗ ਰਿਵਰ ਰਾਈਡ, ਜਿਹਦੇ ਵਿੱਚ 6 ਰਾਈਡਰ ਸੀਗੇ ਅਤੇ ਉਹ ਓਵਰਟਰਨ ਹੋ ਗਈ, ਜਿਹਦੇ ਨਾਲ ਇੱਕ ਜਣੇ ਦੀ ਮੌਤ ਹੋ ਗਈ, 3 ਜਣਿਆਂ ਦੇ ਬਹੁਤ ਜ਼ਿਆਦਾ ਜਿਹੜੀਆਂ ਸੱਟਾਂ ਲੱਗੀਆਂ, ਕੁਛ ਕੁ ਦੇ ਜਿਹੜੀਆਂ ਮਾਈਨਰ ਇੰਜਰੀਜ਼ ਵੀ ਲੱਗੀਆਂ ਹੋਈਆਂ ਹੈਗੀਆਂ ਆ। ਸੋ ਇਹ ਦੇਖਦੇ ਹੋਏ ਉੱਥੇ ਦੀ ਕਾਉਂਟੀ ਨੇ ਐਡਵੈਂਚਰ ਲੈਂਡ ਪਾਰਕ ਜਿਹੜਾ ਹੈ ਉਹਨਾਂ ਨੂੰ ਹੁਣ ਫਾਈਨ ਵੀ ਕੀਤਾ ਹੈਗਾ ਆ ਅਤੇ ਕਿਹਾ ਆ ਵੀ ਸਾਰੀਆਂ ਜਿਹੜੀਆਂ ਰਾਈਡਸ ਹੈਗੀਆਂ ਉਹਨੂੰ ਦੁਬਾਰਾ ਚੱਜ ਦੇ ਨਾਲ ਇੰਸਪੈਕਟ ਕੀਤਾ ਜਾਵੇ ਅਤੇ ਇਹ ਜਿਹੜੀ ਇੱਦਾਂ ਦੀ ਘਟਨਾ ਮੁੜ ਕੇ ਨਾ ਵਾਪਰੇ। ਜੀ ਜੀ, ਅਗਲੀ ਜਿਹੜੀ ਹਰਜੋਤ ਸਿੰਘ ਜੀ ਆਪਾਂ ਗੱਲ ਕਰਦੇ ਜਾਈਏ, ਇਜ਼ਰਾਈਲ ਜਿਹੜਾ ਉਹ ਦੱਸ ਰਿਹਾ ਆ, ਕਹਿੰਦੇ ਵੀ ਜਿਹੜੀ ਫਾਈਜ਼ਰ ਦੀ ਵੈਕਸੀਨ ਦੀ ਐਫੀਕੇਸੀ ਆ, ਪ੍ਰਭਾਵਸ਼ਾਲਤਾ ਜਿਹੜੀ ਆ ਉਹ ਜਿਹੜੀ ਸਵੀਅਰ ਇਲਨੈਸ ਨੂੰ ਲੈ ਕੇ ਜਿਹੜੀ ਆ ਕਹਿੰਦੇ ਵੀ ਥੋੜ੍ਹੀ ਜਿਹੀ ਪਹਿਲੋਂ ਨਾਲੋਂ ਘਟੀ ਹੈਗੀ ਆ, ਖਾਸ ਕਰਕੇ ਕਹਿੰਦੇ ਡੈਲਟਾ ਵੇਰੀਐਂਟ ਦੇ ਖਿਲਾਫ। ਸੋ ਡੈਲਟਾ ਵੇਰੀਐਂਟ ਅਤੇ ਡੈਲਟਾ ਪਲੱਸ ਵੇਰੀਐਂਟ, ਇਸ ਦਾ ਜ਼ਰੂਰ ਰਾਈਟ ਨਾਓ ਚਰਚਾ ਬਹੁਤ ਤੇਜ਼ ਆ, ਪਰ ਆਪਾਂ ਦੇਖ ਰਹੇ ਹਾਂ ਵੀ ਹੁਣ ਬਹੁਤੇ ਮੁਲਕ ਜਿਹੜੇ ਆ ਰਿਸਟ੍ਰਿਕਸ਼ਨਸ ਜਿਹੜੀਆਂ ਆ ਨਹੀਂ ਰੱਖਣੀਆਂ ਚਾਹੁੰਦੇ। ਸੋ ਕਹਿੰਦੇ ਵੀ ਇਹ ਜਿਹੜੀ ਚੀਜ਼ ਆ ਨਵੀਂ ਹੁਣ ਦੇਖੀ ਗਈ ਹੈ ਵੀ ਡੈਲਟਾ ਵੇਰੀਐਂਟ ਖਿਲਾਫ ਇਸ ਦੀ ਜਿਹੜੀ ਐਫੀਕੇਸੀ ਆ ਉਹ ਅੱਗੇ ਨਾਲੋਂ ਜਿਹੜੀ ਹੁਣ ਘਟ ਕੇ ਤਕਰੀਬਨ 30% ਜਿਹੜੀ ਕਹਿੰਦੇ ਵੀ ਇਸ ਦੀ ਜਿਹੜੀ ਉਹ ਘਟੀ ਆ। ਸੋ ਡੈਲਟਾ ਵੇਰੀਐਂਟ ਜਿਹੜਾ ਇੰਡੀਆ ਦੇ ਵਿੱਚ ਸ਼ੁਰੂ ਹੋਇਆ ਸੀਗਾ, ਉਸ ਤੋਂ ਬਾਅਦ ਦੇ ਵਿੱਚ ਇਹ ਪੂਰੇ ਹੁਣ ਕਈ ਮੁਲਕਾਂ ਦੇ ਵਿੱਚ ਫੈਲ ਰਿਹਾ ਆ। ਸੋ ਉਸ ਦਾ ਖਤਰਾ ਜਿਹੜਾ ਉਹ ਜ਼ਰੂਰ ਬਣਿਆ ਆ। ਪਹਿਲੋਂ ਜਿਹੜੀਆਂ ਖਬਰਾਂ ਇਹੀ ਸੀਗੀਆਂ ਵੀ ਇਸ ਦੇ ਖਿਲਾਫ ਤੁਹਾਨੂੰ ਲੜਨ ਦੀ ਸ਼ਮਤਾ ਜਿਹੜੀ ਆ ਉਹ ਵਧਾਉਂਦੀਆਂ ਆ, ਫਿਰ ਵੀ 64% ਕਹਿੰਦੇ ਆ ਵੀ ਇੱਕ ਹਫ਼ਤੇ ਦੇ ਵਿੱਚ ਜਿਹੜੀ ਉਹਨਾਂ ਨੇ ਉਹ ਦੇਖੀ ਹੈਗੀ ਆ। ਸੋ ਉੱਤੇ ਥੱਲੇ ਜਿਹੜੀ ਉਹ ਜਾ ਰਹੀ ਹੈਗੀ ਆ, ਪਰ ਬਾਕੀ ਮੁਲਕਾਂ ਦੇ ਵਿੱਚ ਅਜੇ ਕੋਈ ਇਸ ਦੇ ਬਾਰੇ ਹੋਰ ਆંકੜੇ ਜਿਹੜੇ ਆ ਉਹ ਸਾਹਮਣੇ ਨਹੀਂ ਆਏ। ਇੱਕ ਜਿਹੜੀ ਹਰਜੋਤ ਸਿੰਘ ਜੀ ਹੋਰ ਆਪਾਂ ਸਰੋਤਿਆਂ ਦੇ ਨਾਲ ਜੇ ਗੱਲ ਸਾਂਝੀ ਕਰਦੇ ਜਾਈਏ,
ਤਾਂ ਕਹਿੰਦੇ ਵੀ ਇੰਡੀਆ ਦੇ ਵਿੱਚ ਜਿਹੜਾ ਇਸ ਦਾ ਰੌਲਾ ਤਾਂ ਆਪਾਂ ਨੂੰ ਪਤਾ ਹੀ ਸੀਗਾ ਵੀ ਕੀ ਉੱਥੇ ਜਿਹੜਾ ਚੱਲ ਰਿਹਾ। ਕਹਿੰਦੇ ਨਕਲੀਆਂ ਹੀ ਕੋਵਿਡ-19 ਦੀਆਂ ਵੈਕਸੀਨ ਜਿਹੜੀਆਂ ਆ ਉਹ ਇੱਕ ਸਕੈਮ ਦੇ ਤਹਿਤ ਲੋਕਾਂ ਨੂੰ ਜਿਹੜੀਆਂ ਉਹ ਲਗਾਉਂਦੇ ਰਹੇ ਹੈਗੇ ਨੇ। ਸੋ ਕਹਿੰਦੇ ਵੀ ਜਿਹੜੇ ਉੱਥੇ ਡੈਸਪਰੇਟ ਸੀਗੇ ਲੋਕ, ਉਹ ਜਿਹੜੇ ਹਜ਼ਾਰਾਂ ਹੀ ਰੁਪਈਏ ਜਿਹੜੇ ਆ ਉਹ ਵੈਕਸੀਨ ਲਵਾਉਣ ਦੇ ਲਈ ਆਪਣੇ ਜੇਬਾਂ 'ਚੋਂ ਖਰਚ ਰਹੇ ਸੀਗੇ। ਫਿਰ ਵੀ ਉਸ ਦੇ ਬਾਵਜੂਦ ਜਿਹੜੇ ਕਹਿੰਦੇ ਵੀ ਉਹਨਾਂ ਨੂੰ ਨਕਲੀ ਵੈਕਸੀਨ ਜਿਹੜੀਆਂ ਆ ਉਹ ਲਗਾਈਆਂ ਗਈਆਂ ਹੈਗੀਆਂ। ਕਹਿੰਦੇ ਲਾਇਆ ਕੀ ਆ, ਲੂਣ ਵਾਲਾ ਪਾਣੀ। ਸੋ ਇਹ ਜਿਹੜਾ ਕੁਛ ਆ ਉੱਥੇ ਜਿਹੜਾ ਉਹ ਵਾਪਰਿਆ ਆ। ਸੋ ਜਿਹੜਾ ਆਉਂਦਾ ਵੀ ਆ ਵੀ ਭਾਈ ਉੱਥੋਂ, ਹੁਣ ਮੁਲਕਾਂ ਨੂੰ ਪਤਾ ਨਹੀਂ ਆ ਵੀ ਉਹ ਕਿੱਦਾਂ ਜਿਹੜਾ ਉਹ ਕਰਨਗੇ, ਕਿਉਂਕਿ ਉਹ ਤਾਂ ਹੁਣ ਬੰਦੇ ਨੇ ਤਾਂ ਆਪਣੇ ਵੱਲੋਂ ਇਮਾਨਦਾਰੀ ਦੇ ਨਾਲ ਲਵਾਈ ਆ, ਪਰ ਹੁਣ ਅੱਗੋਂ ਹੀ ਜੇ ਉਹਨਾਂ ਨੇ ਘਪਲਾ ਜਿਹੜਾ ਉਹ ਕਰ ਦਿੱਤਾ ਤੇ ਉਹ ਵੀ ਬੜੀ ਜਿਹੜੀ ਉਹ ਮੁਸ਼ਕਿਲ ਦਾ ਸਬੱਬ ਬਣ ਸਕਦਾ ਆ। ਜੀ, ਆਪਣਾ ਇੱਕ ਸਮਾਂ ਹੋਇਆ ਬ੍ਰੇਕ ਦਾ, ਤੇ ਬ੍ਰੇਕ ਤੋਂ ਬਾਅਦ ਕਿਸ ਤਰ੍ਹਾਂ ਜਿਹੜੀਆਂ ਪ੍ਰੈਜ਼ੀਡੈਂਟ ਬਾਈਡਨ ਤੇ ਉਹਨਾਂ ਦੀਆਂ ਜਿਹੜੀਆਂ ਪਾਲਿਸੀਆਂ ਹੈਗੀਆਂ ਖਾਸ ਕਰਕੇ ਗਨ ਤੇ ਪੁਲਿਸ ਨੂੰ ਲੈ ਕੇ, ਕਹਿੰਦੇ ਵੀ ਆਉਣ ਵਾਲੀਆਂ ਇਲੈਕਸ਼ਨ ਦੇ ਵਿੱਚ ਉਹਨਾਂ ਦੇ ਅਸਰ ਪਾ ਸਕਦੀਆਂ। ਸੋ ਆਪਾਂ ਇੱਕ ਬ੍ਰੇਕ ਲੈਂਦੇ ਹਾਂ ਤੇ ਬ੍ਰੇਕ ਤੋਂ ਬਾਅਦ ਉਹ ਡਿਸਕਸ ਕਰਦੇ ਹਾਂ। ਖਰੀਦਣ ਦੇ ਨਾਲ ਘਰ ਜਾਂ ਬਿਜ਼ਨਸ ਦਾ ਲੋਨ ਕਰਵਾਉਣਾ ਚਾਹੁੰਦੇ ਹੋ ਤਾਂ ਅੱਜ ਹੀ ਕਾਲ ਕਰੋ ਜ਼ੈਂਡਰ ਮੋਰਗੇਜ ਤੇ ਜ਼ੈਂਡਰ ਰੀਅਲ ਸਟੇਟ ਦੇ ਆਫਿਸ ਵਿੱਚ, ਜਿੱਥੇ ਇੱਕ ਹੀ ਛੱਤ ਹੇਠਾਂ ਤੁਹਾਨੂੰ ਮਿਲੇਗੀ ਰੀਅਲ ਸਟੇਟ ਨਾਲ ਜੁੜੀ ਹਰ ਸਰਵਿਸ। ਹਮੇਸ਼ਾ ਯਾਦ ਰੱਖੋ ਭਰੋਸੇਯੋਗ ਨਾਮ ਮੋਹਨ ਸਿੰਘ ਚੀਮਾ, ਜੋ ਕਰਨਗੇ ਤੁਹਾਡੇ ਸੁਪਨਿਆਂ ਦੇ ਘਰ ਦੇ ਸੁਪਨੇ ਨੂੰ ਸਾਕਾਰ। ਉਹਨਾਂ ਦਾ ਨੰਬਰ ਹੈ 559 825 5555, NMLS ID 698952, DRE number 020671197. All loans are subject to credit and underwriting approval. मैं क्या जी ग्रोसरी लैन चलिए। ग्रोसरी लेना तो सिर्फ बहाना है, इन्हें अपनी मंडी दा स्वादला खाना जो खाना है। जी हाँ, अपनी मंडी फ्रेजनो च इंडियन ग्रोसरी स्टोर, जिथों तुसी ले सकते हो हर तरह दी इंडियन ग्रोसरी, दालां, आटा, मसाले, ताजियां सब्जियां अते ताजियां मठियाइयां भी। ते हुण तुसी इत्थे फुल किचन दा आनंद भी मान सकदे हो। इंडियन खाने दी एंडलेस वैरायटी, टिक्की, समोसा, दही भल्ला, डोसा, छोले भटूरे अते होर भी बहुत कुछ। इत्थों तुसी इंडियन भांडे भी खरीद सकते हो। ट्रकां वाले वीर अपना खाना ऑर्डर करके ले जा सकते ने अते तुसी भी घर बैठे ही अपना खाना ऑर्डर कर सकते हो। ज्यादा जानकारी लई कॉल करो 5595156630 559 515 6630 ते अपनी मंडी फ्रिजनो 5187 ईस्ट बेलमोच एवेन्यू फ्रिजनो। हफ्ते दे 7 दिन सवेरे 9 बजे तो राती 9 बजे तक। अपनी मंडी इंडिया दा अपनापन। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਆਪਣੇ ਬਿਜ਼ਨਸ ਦੀ ਐਡ ਦੇ ਲਈ ਕਾਲ 408 272 5200। ਹਰ ਤਰ੍ਹਾਂ ਦਾ ਖਾਣਾ ਤਿਆਰ ਮਿਲੇ। ਇੰਡੀਅਨ ਮਾਰਕੀਟ ਫ੍ਰੈਜ਼ਨੋ, ਜਿੱਥੋਂ ਖਰੀਦ ਸਕਦੇ ਹੋ ਹਰ ਇੱਕ ਤਰ੍ਹਾਂ ਦੀ ਗਰੋਸਰੀ ਅਤੇ ਤਾਜ਼ੀਆਂ ਸਬਜ਼ੀਆਂ। ਇਸ ਦੇ ਨਾਲ ਹੀ ਤੁਸੀਂ ਖਾ ਸਕਦੇ ਹੋ ਵੈਜ ਅਤੇ ਨਾਨ ਵੈਜ ਖਾਣਾ। ਟਰੱਕ ਪਾਰਕਿੰਗ ਦਾ ਖਾਸ ਪ੍ਰਬੰਧ ਹੈ। ਇੱਥੇ ਤੁਸੀਂ ਖਾ ਸਕਦੇ ਹੋ ਸਮੋਸੇ, ਟਿੱਕੀ, ਭਟੂਰੇ, ਪਨੀਰ ਪਕੌੜਾ, ਫਿਸ਼ ਪਕੌੜਾ, ਮਸਾਲਾ ਡੋਸਾ। ਟਰੱਕਾਂ ਵਾਲੇ ਵੀਰਾਂ ਵਾਸਤੇ ਘਰ ਵਰਗੀ ਰੋਟੀ ਤਿਆਰ ਕੀਤੀ ਜਾਂਦੀ ਹੈ ਅਤੇ ਤੁਸੀਂ ਇੱਥੋਂ ਖੁੱਲਾ ਕੱਪੜਾ ਲੈ ਕੇ ਸਿਲਵਾ ਵੀ ਸਕਦੇ ਹੋ ਅਤੇ ਕੁੜਤਾ ਪਜਾਮਾ ਵੀ ਸਿਲਵਾ ਸਕਦੇ ਹੋ। ਇੰਡੀਅਨ ਮਾਰਕੀਟ ਫ੍ਰੈਜ਼ਨੋ ਦੇ ਵਿੱਚ ਲੱਗ ਚੁੱਕੀ ਆ ਭਾਰੀ ਸੇਲ। ਦਾਲਾਂ ਅਤੇ ਖੁੱਲੇ ਕੱਪੜੇ ਤੇ ਲੈ ਸਕਦੇ ਹੋ ਭਾਰੀ ਡਿਸਕਾਊਂਟ। ਅੱਜ ਹੀ ਪਹੁੰਚੋ ਇੰਡੀਅਨ ਮਾਰਕੀਟ ਫ੍ਰੈਜ਼ਨੋ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ 5598402940 559 840 2940। ਇੰਡੀਅਨ ਮਾਰਕੀਟ ਫ੍ਰੈਜ਼ਨੋ 2811 ਵੈਸਟ ਕਲਿੰਟਨ ਐਵੇਨਿਊ ਫ੍ਰੈਜ਼ਨੋ, ਕਲਿੰਟਨ ਅਤੇ ਮਾਰਕਸ ਦੇ ਕਾਰਨਰ ਤੇ AM/PM ਪਲਾਜ਼ਾ ਦੇ ਵਿੱਚ। ਇੱਥੋਂ ਹੁਣ ਬੱਕਰੀ ਦਾ ਦੁੱਧ ਅਤੇ ਗਾਂ ਦਾ ਰਾ ਮਿਲਕ ਵੀ ਮਿਲਦਾ ਹੈ। ਕਾਲ 559 840 2940 559 840 2940। ਇੰਡੀਅਨ ਮਾਰਕੀਟ ਫ੍ਰੈਜ਼ਨੋ। ਫ੍ਰੈਜ਼ਨੋ ਇਲਾਕੇ ਦੇ ਵਿੱਚ ਲੰਮੇ ਸਮੇਂ ਤੋਂ ਤੁਹਾਡੀ ਸੇਵਾ ਦੇ ਵਿੱਚ ਪਾਲਿਕਾ ਬਾਜ਼ਾਰ ਫ੍ਰੈਜ਼ਨੋ। ਇੱਥੋਂ ਤੁਸੀਂ ਹਰ ਤਰ੍ਹਾਂ ਦੀ ਗਰੋਸਰੀ, ਤਾਜ਼ਾ ਸਬਜ਼ੀਆਂ ਲੈ ਸਕਦੇ ਹੋ। ਆਪਣੀਆਂ ਤਾਜ਼ਾ ਮਠਿਆਈਆਂ ਦੇ ਲਈ ਪੂਰੇ ਫ੍ਰੈਜ਼ਨੋ ਤੇ ਕੈਲੀਫੋਰਨੀਆ ਦੇ ਵਿੱਚ ਜਾਣੇ ਜਾਂਦੇ ਹਨ। ਪਾਲਿਕਾ ਬਾਜ਼ਾਰ ਫ੍ਰੈਜ਼ਨੋ। ਇਹਨਾਂ ਦੇ ਸਟੋਰ ਦੇ ਵਿੱਚ ਰੈਸਟੋਰੈਂਟ ਵੀ ਹੈ, ਜਿੱਥੋਂ ਤੁਸੀਂ ਹਰ ਤਰ੍ਹਾਂ ਦਾ ਖਾਣਾ ਲੈ ਸਕਦੇ ਹੋ। ਬੈਠ ਕੇ ਖਾਓ ਜਾਂ ਟੂ ਗੋ ਲੈ ਕੇ ਜਾਓ। ਟਰੱਕ ਡਰਾਈਵਰ ਵੀਰਾਂ ਦੇ ਲਈ ਵਿਸ਼ੇਸ਼ ਰੋਟੀ ਦਾ ਪ੍ਰਬੰਧ ਹੈ। ਪਹੁੰਚਣ ਤੋਂ ਪਹਿਲਾਂ ਆਰਡਰ ਕਰ ਸਕਦੇ ਹੋ। ਫੂਡ ਆਰਡਰ ਕਰਨ ਦੇ ਲਈ ਹੋਰ
ਜਾਣਕਾਰੀ ਲਈ ਕਾਲ ਪਾਲਿਕਾ ਬਾਜ਼ਾਰ 559 237 3333 5592373333 ਹਾਈਵੇ 99 ਦੇ ਕਲਿੰਟਨ ਵਾਲੇ ਐਗਜ਼ਿਟ ਤੇ ਮਾਰਕਸ ਅਤੇ ਕਲਿੰਟਨ ਦੇ ਕਾਰਨਰ ਤੇ 2438 ਨਾਰਥ ਮਾਰਕਸ ਐਵੇਨਿਊ ਫ੍ਰੈਜ਼ਨੋ ਪਾਲਿਕਾ ਬਾਜ਼ਾਰ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਆਪਣੇ ਬਿਜ਼ਨਸ ਦੀ ਐਡ ਲਈ ਕਾਲ 40 ਟੀਮ ਡਰਾਈਵਰਸ ਦੀ ਜ਼ਰੂਰਤ ਹੈ। ਕੈਲੀਫੋਰਨੀਆ, ਓਰੇਗਨ, ਵਾਸ਼ਿੰਗਟਨ ਦੇ ਪੱਕੇ ਲੋਡ ਹਨ। 22 ਸਾਲਾਂ ਤੋਂ ਬਿਜ਼ਨਸ ਦੇ ਵਿੱਚ ਹਨ। ਡਰਾਈਵਰਸ 6500 ਤੋਂ $85 ਪ੍ਰਤੀ ਮਹੀਨਾ ਬਣਾ ਸਕਣਗੇ। ਸੇਫਟੀ ਬੋਨਸ ਵੀ ਮਿਲਣਗੇ। ਵੀਕਐਂਡ ਤੇ ਘਰ ਆ ਸਕੋਗੇ। 90% ਲੋਡ ਹੁੱਕ ਐਂਡ ਡ੍ਰੌਪ ਦੇ ਹਨ। 2018 ਤੇ ਉਸ ਤੋਂ ਨਵੇਂ ਫਰੇਟਲਾਈਨਰ, ਕੈਨਵਰਟ, ਕੈਸਕੇਡੀਆ ਦੇ ਟਰੱਕ ਚਲਾਉਣ ਨੂੰ ਮਿਲਣਗੇ। ਹੋਰ ਜਾਣਕਾਰੀ ਲਈ ਕਾਲ ਗੁਰਮਨ ਜਾਂ ਸਿਮਰਨਜੋਤ 530 777 3069 5307773069। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। KWRU Fresno 1300 AM, KLHC Bakersfield 1350 AM, KOVO Yuba City 1450 AM, KIID Sacramento 1470 AM, KCVR Lodi Stockton 1570 AM। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੇ ਇੱਕ ਵਾਰੀ ਫੇਰ ਨਿੱਕੀ ਜੀ ਆਇਆਂ ਨੂੰ ਸਭ ਦਾ ਸਵਾਗਤ ਹੈ। ਸਰੋਤੇ ਪ੍ਰੋਗਰਾਮ ਦੇ ਵਿੱਚ ਪ੍ਰੋਗਰਾਮ ਚੱਲ ਰਿਹਾ ਜੀ ਆਪਣਾ ਇਸ ਮੌਕੇ ਅਪਡੇਟ ਅਮਰੀਕਾ ਦਾ ਸਵੇਰ ਦਾ ਬੁਲਟਨ। ਹਰਜੋਤ ਸਿੰਘ ਜੀ ਸਵਾਗਤ ਹੈ ਇੱਕ ਵਾਰੀ ਫੇਰ ਜੀ ਆਇਆਂ ਨੂੰ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਤੇ ਅਗਲੀ ਖਬਰ ਵੱਲ ਚੱਲੀਏ। ਜਿਸ ਤਰ੍ਹਾਂ ਮੈਂ ਪਹਿਲਾਂ ਦੱਸਿਆ ਸੀ ਵੀ ਪ੍ਰੈਜ਼ੀਡੈਂਟ ਬਾਈਡਨ ਦਾ ਜਿਹੜਾ ਐਡਮਿਨਿਸਟ੍ਰੇਸ਼ਨ ਆ ਉਹਨਾਂ ਦੀਆਂ ਦੋ ਪਾਲਿਸੀਆਂ, ਇੱਕ ਗਨ ਕੰਟਰੋਲ ਨੂੰ ਲੈ ਕੇ ਤੇ ਇੱਕ ਪੁਲਿਸ ਪਾਲਿਸੀ ਨੂੰ ਲੈ ਕੇ ਕਹਿੰਦੇ ਵੀ 2022 ਦੇ ਵਿੱਚ ਜਿਹੜੀਆਂ ਮਿਡ ਟਰਮ ਇਲੈਕਸ਼ਨ ਹੋਣੀਆਂ ਉਹਨਾਂ ਦੇ ਉੱਤੇ ਜਿਹੜਾ ਅਸਰ ਪਾ ਸਕਦੀਆਂ ਹੈਗੀਆਂ। ਪਿਛਲੇ ਮਹੀਨਿਆਂ ਦੇ ਵਿੱਚ ਜਿਹੜਾ ਵਾਇਲੈਂਟ ਕ੍ਰਾਈਮ ਆ ਸ਼ਹਿਰਾਂ ਦੇ ਵਿੱਚ ਉਹ ਬਹੁਤ ਵਧਿਆ, ਚਾਹੇ ਉਹ ਮਾਸ ਸ਼ੂਟਿੰਗ ਨਾ ਹੋਵੇ, ਚਾਹੇ ਜਿਹੜਾ ਰੈਗੂਲਰ ਕ੍ਰਾਈਮ ਹੁੰਦਾ ਹੈਗਾ ਆ। ਜਿਹੜੇ ਪ੍ਰੈਜ਼ੀਡੈਂਟ ਬਾਈਡਨ ਆ ਉਹ ਕੋਸ਼ਿਸ਼ ਕਰ ਰਹੇ ਹੈਗੇ ਆ ਵੀ ਗਨ ਕੰਟਰੋਲ ਕਿਸ ਤਰ੍ਹਾਂ ਜਿਹੜੀ ਆ ਕੀਤੀ ਜਾਵੇ ਤਾਂ ਕਿ ਜਿਹੜਾ ਸੈਕੰਡ ਅਮੈਂਡਮੈਂਟ ਆ ਉਹਦੇ ਤੇ ਵੀ ਕਿਸੇ ਤਰ੍ਹਾਂ ਦਾ ਅਸਰ ਨਾ ਹੋਵੇ ਤੇ ਜਿਹੜੇ ਇਲੀਗਲ ਗਨ ਲੈ ਕੇ ਜਿਹੜੇ ਲੋਕ ਜਾਂ ਜਿਹੜੇ ਫਿਜ਼ੀਕਲੀ ਫਿੱਟ ਨਹੀਂ ਹੈਗੇ ਉਹ ਜਿਹੜੀਆਂ ਗਨਸ ਲੈ ਕੇ ਲੋਕਾਂ ਨੂੰ ਮਾਰ ਦਿੰਦੇ ਉਹਨਾਂ ਨੂੰ ਕਿੱਦਾਂ ਕੰਟਰੋਲ ਕੀਤਾ ਜਾਵੇ। ਸੋ ਇਹਦੇ ਨਾਲ ਕਹਿੰਦੇ ਵੀ ਬਹੁਤ ਸਾਰੇ ਜਿਹੜੇ ਸੈਕੰਡ ਅਮੈਂਡਮੈਂਟ ਦੇ ਐਡਵੋਕੇਟਸ ਆ ਉਹ ਬਹੁਤ ਐਕਟਿਵ ਹੋਏ ਹੈਗੇ ਆ। ਇਸੇ ਤਰ੍ਹਾਂ ਜਿਹੜੇ ਪ੍ਰੋਗਰੈਸਿਵ ਆ ਉਹਨਾਂ ਦਾ ਜਿਹੜਾ ਪੁਸ਼ ਹੈਗਾ ਪ੍ਰੈਜ਼ੀਡੈਂਟ ਬਾਈਡਨ ਨੂੰ ਵੀ ਜਿਹੜੀ ਆ ਪੁਲਿਸ ਰਿਫਾਰਮ ਸਾਨੂੰ ਕਰਨਾ ਚਾਹੀਦਾ ਹੈਗਾ ਆ, ਪੁਲਿਸ ਦਾ ਕੱਟ ਕਰਨਾ ਚਾਹੀਦਾ। ਆਪਾਂ ਪਿਛਲੇ ਮਹੀਨਿਆਂ 'ਚ ਦੇਖਿਆ ਕਿਸ ਤਰ੍ਹਾਂ ਕਈ ਯੂਨੀਵਰਸਿਟੀਜ਼, ਕਾਲਜਸ ਦੀ ਜਿਹੜੀਆਂ ਪੁਲਿਸ ਦੀ ਫੋਰਸਿਸ ਸੀਗੀਆਂ, ਜਿਹੜੀਆਂ ਉੱਥੇ ਪੁਲਿਸ ਪ੍ਰੈਜ਼ੈਂਸ ਹੁੰਦੀ ਆ, ਉਹਨਾਂ ਦੇ ਵਿੱਚ ਕੱਟ ਕੀਤਾ ਗਿਆ ਤਾਂ ਕਿ ਕਹਿੰਦੇ ਵੀ ਉਹ ਮਨੀ ਨੂੰ ਹੋਰ ਪਾਸੇ ਯੂਜ਼ ਕੀਤਾ ਜਾਵੇ ਜਿੱਥੇ ਕੋਈ ਮੈਂਟਲ ਹੈਲਥ ਦਾ ਜਾਂ ਜਿੱਦਾਂ ਦੇ ਇਸ਼ੂ ਹੈਗੇ ਆ ਉਹਨਾਂ ਦੇ ਲਈ ਵਰਤਿਆ ਜਾਵੇ। ਸੋ ਇਹ ਦੋ ਇਸ਼ੂ ਜਿਹੜੇ ਆ ਇਹ ਕਹਿੰਦੇ ਵੀ ਮੇਜਰ ਡੈਮੋਕ੍ਰੇਟਸ ਨੂੰ 2022 ਦੀਆਂ ਜਿਹੜੀਆਂ ਮਿਡ ਟਰਮ ਇਲੈਕਸ਼ਨ ਆ ਉਹਦੇ ਵਿੱਚ ਹਿੱਟ ਕਰ ਸਕਦੇ ਹੈਗੇ ਆ। ਸੋ ਇਹ ਤਾਂ ਹੁਣ ਆਉਣ ਵਾਲਾ ਸਮਾਂ ਦੱਸੂਗਾ। ਹਜੇ ਲਗਭਗ 15 ਕੁ ਮਹੀਨੇ ਪਏ ਹੈਗੇ ਆ, 15-16 ਮਹੀਨੇ। ਜੀ ਜੀ ਹਰਜੋਤ ਜੀ, ਮੈਨੂੰ ਲੱਗਦਾ ਥੋੜ੍ਹਾ ਕਨੈਕਸ਼ਨ ਦੀ ਜਿਹੜੀ ਪ੍ਰੋਬਲਮ ਆ ਅਤੇ ਆਵਾਜ਼ ਜਿਹੜੀ ਆ ਤੁਹਾਡੀ ਇਸ ਦੇ ਵਿੱਚ ਜਿਹੜੀ ਉਹ ਰੁਕ ਰਹੀ ਸੀਗੀ। ਪਰ ਬਿਲਕੁਲ ਇਹ ਜਿਹੜੀ ਪਾਲਿਸੀ ਆ ਜਿੱਦਾਂ ਦੀ ਵੀ ਉਹ ਸੋਚਦੇ ਨੇ ਵੀ ਕਿਸ ਤਰੀਕੇ ਦੇ ਨਾਲ ਹੋ ਸਕਦੀ ਆ, ਉਹ ਡੈਫੀਨੇਟਲੀ ਸਮੱਸਿਆ ਜਿਹੜੀ ਉਹ ਆ ਸਕਦੀ ਆ। ਉਹਨਾਂ ਦੇ ਲਈ ਜਿਹੜੀਆਂ ਵੱਡੀਆਂ ਚੁਣੌਤੀਆਂ ਜਿਹੜੀਆਂ ਹੋਣਗੀਆਂ। ਸੋ ਸਿਆਸਤ ਦੇ ਵਿੱਚ ਇੱਦਾਂ ਹੀ ਹੁੰਦਾ ਆ, ਇੱਕ ਜਾਣੇ ਦੀ ਗਲਤੀ ਨੂੰ ਜਿਹੜੀ ਉਹ ਦੂਜੀ ਪਾਰਟੀ ਆ ਉਸ ਦੀ ਭਰਪਾਈ ਉਸ ਦੀ ਕਰਨ ਦੀ ਕੋਸ਼ਿਸ਼ ਕਰਦੀ ਵੀ ਉਸ ਦਾ ਫਾਇਦਾ ਜਿਹੜਾ ਆ ਉਹ ਚੱਕਿਆ ਜਾ ਸਕੇ। ਸੋ ਇਸੇ ਤਰੀਕੇ ਦੇ ਨਾਲ ਕਹਿੰਦੇ ਵੀ ਇਸ ਵਾਰ ਇਨਫੈਕਟ ਜਿਹੜੀਆਂ ਸੈਨੇਟ ਦੀਆਂ ਇਲੈਕਸ਼ਨ ਵੀ ਹੋਣੀਆਂ ਆ ਉਹ ਵੀ ਕਾਫੀ ਜਿਹੜੀਆਂ ਚੁਣੌਤੀ ਭਰਪੂਰ ਜਿਹੜੀਆਂ ਉਹ ਰਹਿ ਸਕਦੀਆਂ। 10 ਜਿਹੜੀਆਂ ਸੈਨੇਟ ਦੀਆਂ ਜਿਹੜੀਆਂ ਸੀਟਾਂ ਨੇ ਉਹ ਫਲਿੱਪ ਹੋ ਸਕਦੀਆਂ ਨੇ ਇਸ ਵਾਰ। ਸੋ ਸੈਨੇਟ ਦੇ ਉੱਤੇ ਬਹੁਤ ਕੁਛ ਜਿਹੜਾ ਡਿਪੈਂਡ ਕਰਦਾ ਆ। ਹਾਊਸ ਦੇ ਵਿੱਚ ਮੈਜੋਰਟੀ ਜਿਹੜੀ ਉਹ ਕਿਸੇ ਦੀ ਵੀ ਹੋਵੇ ਉਹ ਆਪਣੇ ਬਹੁਤੇ ਕਾਨੂੰਨ ਲਾਗੂ ਕਰਵਾਉਣ ਦੇ ਵਿੱਚ ਨਾਕਾਮਯਾਬ ਰਹਿੰਦੀ ਆ ਜੇ ਸੇਮ ਪਾਰਟੀ ਦੀ ਮੈਜੋਰਟੀ ਸੈਨੇਟ ਦੇ ਵਿੱਚ ਨਾ ਹੋਵੇ। ਕਿਸੇ ਵੀ ਬਿੱਲ ਨੂੰ ਫਿਲਬਸਟਰ ਕਰਕੇ ਜਿਹੜਾ ਆ ਉਹ ਹਾਊਸ 'ਚੋਂ ਪਾਸ ਹੋਇਆ ਉਸ ਨੂੰ ਰੋਕਿਆ ਜਾ ਸਕਦਾ ਆ ਅਨਲੈਸ ਤੁਹਾਡੇ ਕੋਲ 60 ਸੈਨੇਟਰਸ ਦੀ ਜਿਹੜੀ ਸਪੋਰਟ ਆ ਉਹ ਨਹੀਂ ਹੈਗੀ। ਸੋ ਕਹਿੰਦੇ ਵੀ ਇਸ ਵਾਰ ਜਿਹੜੀਆਂ 10 ਸੈਨੇਟ ਦੀਆਂ ਸੀਟਾਂ ਜਿਨ੍ਹਾਂ ਉੱਤੇ ਹਰ ਇੱਕ ਦੀ ਜਿਹੜੀ ਕੜੀ ਨਜ਼ਰ ਰਹੂਗੀ
ਪੈਨਸਿਲਵੇਨੀਆ ਦੇ ਵਿੱਚ ਉੱਥੋਂ ਦੇ ਜਿਹੜੇ ਇਨਕੰਬੈਂਟ ਰਿਪਬਲਿਕਨ ਪਾਰਟੀ ਦੇ ਪੈਟ ਟੂਮੀ ਆ ਉਹ ਰਿਟਾਇਰ ਹੋ ਰਹੇ ਨੇ। ਸੋ ਨਵਾਂ ਜਿਹੜਾ ਆਊਗਾ ਉਹ ਕਿਸ ਤਰੀਕੇ ਦਾ ਹੋਊਗਾ। ਪੈਨਸਿਲਵੇਨੀਆ ਦੇ ਵਿੱਚ ਜਿਹੜੀਆਂ ਇਲੈਕਸ਼ਨ ਹੋਈਆਂ ਸੀਗੀਆਂ ਪ੍ਰੈਜ਼ੀਡੈਂਸ਼ੀਅਲ, ਉਸ ਦੇ ਵਿੱਚ ਡੈਮੋਕ੍ਰੇਟ ਪਾਰਟੀ ਦੇ ਵੱਲੋਂ ਜੋ ਬਾਈਡਨ ਉਹਨਾਂ ਦੀ ਜਿੱਤ ਹੋਈ ਸੀ। ਸੋ ਇਹ ਦੇਖਣਾ ਹੋਊਗਾ ਉੱਥੇ ਕੀ ਬਣਦਾ ਆ। ਜਾਰਜੀਆ ਦੀ ਜਿਹੜੀ ਇਲੈਕਸ਼ਨ ਹੋਈ ਸੀ ਉੱਥੇ ਜਿਹੜੇ ਰਾਈਟ ਨਾਓ ਡੈਮੋਕ੍ਰੇਟ ਰਫਾਲ ਵਾਰਨਕ ਹੈਗੇ ਆ ਉਹ ਉਹਨਾਂ ਦੇ ਲਈ ਜਿਹੜੀ ਹੋਊਗੀ, ਕਿਉਂਕਿ ਪਹਿਲਾਂ ਸਪੈਸ਼ਲ ਇਲੈਕਸ਼ਨ ਸੀਗੀ ਅਤੇ ਇਸ ਵਾਰ ਜਿਹੜੀ ਫੁੱਲ 6 ਟਰਮ ਦੇ ਲਈ ਜਿਹੜੀ ਉਹਨਾਂ ਦੀ ਇਲੈਕਸ਼ਨ ਜਿਹੜੀ ਹੋਣੀ ਆ। ਸੋ ਦੇਖਦੇ ਹਾਂ ਵੀ ਉਹਨਾਂ ਦੇ ਮੋਹਰੇ ਜਿਹੜਾ ਉਹ ਆਉਂਦੇ ਨੇ। ਯੂਜਲੀ ਜਿਹੜੀ ਇਹ ਰੈੱਡ ਸਟੇਟ ਜਿਹੜੀ ਉਹ ਰਹੀ ਆ, ਪਰ ਇਸ ਵਾਰ ਸਪੈਸ਼ਲ ਇਲੈਕਸ਼ਨ ਦੇ ਵਿੱਚ ਡੈਮੋਕ੍ਰੇਟ ਪਾਰਟੀ ਦੇ ਦੋਨੋਂ ਹੀ ਸੈਨੇਟਰ ਜਿਹੜੇ ਉੱਥੋਂ ਜਿੱਤ ਗਏ ਸੀਗੇ। ਸੋ ਉੱਥੇ ਫਿਰ ਵਿਸਕੌਨਸਨ ਦੇ ਵਿੱਚ ਜਿਹੜੇ ਰੌਨ ਜੌਨਸਨ ਹੈਗੇ ਆ ਉਹਨਾਂ ਨੂੰ ਲੈ ਕੇ ਉੱਥੇ ਵੀ ਜਿਹੜਾ ਹੋਊਗਾ। ਐਰੀਜ਼ੋਨਾ ਦੇ ਵਿੱਚ ਡੈਮੋਕ੍ਰੇਟ ਪਾਰਟੀ ਦੇ ਮਾਰਕ ਕੈਲੀ ਆ, ਉਹ ਇਨਕੰਬੈਂਟ ਨੇ, ਉੱਥੇ ਵੀ ਸਪੈਸ਼ਲ ਇਲੈਕਸ਼ਨ 'ਚ ਇਹ ਜਿੱਤੇ ਸੀਗੇ ਅਤੇ ਇਹ ਵੀ ਕਹਿੰਦੇ ਵੀ ਇਹ ਵਿੱਚ ਵਿਚਾਲੇ ਜਿਹੜੀ ਉਹ ਰਹਿ ਸਕਦੀ ਹੈ, ਕਿਤੇ ਪਾਸੇ ਨੂੰ ਵੀ ਜਾ ਸਕਦੀ ਹੈ। ਨਾਰਥ ਕੈਰੋਲੀਨਾ ਦੇ ਰਿਚਰਡ ਬਰ ਰਿਪਬਲਿਕਨ ਪਾਰਟੀ ਦੇ ਵਿੱਚੋਂ ਉਹ ਰਿਟਾਇਰ ਹੋ ਰਹੇ ਆ। ਸੋ ਉਹਨਾਂ ਨੂੰ ਦੇਖਣਾ ਹੋਊਗਾ ਵੀ ਉੱਥੇ ਜਿਹੜਾ ਉਹ ਕੀ ਬਣਦਾ ਹੈਗਾ ਆ। ਉੱਥੋਂ ਦੇ ਰਿਪਰੈਜ਼ੈਂਟੇਟਿਵ ਟੈਡ ਬੱਡ ਜਿਨ੍ਹਾਂ ਨੂੰ ਟਰੰਪ ਹੋਣਾ ਨੇ ਵੀ ਜਿਹੜਾ ਆ ਉਹ ਐਂਡੋਰਸ ਕੀਤਾ ਸੀਗਾ। ਸੋ ਉਹ ਦੇਖਦੇ ਆ ਵੀ ਉਹ ਕੀ ਕਰ ਸਕਦੇ ਆ। ਨਿਊ ਹੈਂਪਸ਼ਾਇਰ, ਇਸੇ ਤਰ੍ਹਾਂ ਨਵਾਡਾ ਦੇ ਵਿੱਚ, ਫਲੋਰੀਡਾ 'ਚ ਮਾਰਕੋ ਰੂਬੀਓ ਦੀ ਸੀਟ, ਓਹਾਇਓ ਦੇ ਵਿੱਚ ਜਿਹੜੇ ਜਿਹੜੇ ਰੌਬ ਪੋਰਟਮੈਨ ਉਹ ਰਿਟਾਇਰ ਹੋ ਰਹੇ ਆ। ਮਜ਼ੂਰੀ ਦੇ ਰॉय ਬਲੰਟ ਉਹ ਵੀ ਰਿਟਾਇਰ ਜਿਹੜੇ ਹੋ ਰਹੇ ਆ। ਸੋ ਇਸ ਵਾਰ ਰਿਪਬਲਿਕਨ ਪਾਰਟੀ ਦੇ ਕਾਫੀ ਜਿਹੜੇ ਰਿਟਾਇਰੀ ਜਿਹੜੇ ਹੈਗੇ ਨੇ ਉੱਥੇ ਕੀ ਬਣਦਾ ਆ, ਕੀ ਜਿਹੜੀ ਸਥਿਤੀ ਆ 2022 ਦੇ ਵਿੱਚ ਰਹਿਣ ਵਾਲੀ ਆ। ਅਤੇ ਕਹਿੰਦੇ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਹੁਣ ਕਿਉਂਕਿ ਜਿਹੜਾ ਤੀਸਰਾ ਕੁਆਟਰ ਇਸ ਸਾਲ ਦਾ ਸ਼ੁਰੂ ਹੋ ਚੁੱਕਾ ਆ, ਸੋ ਬਹੁਤ ਸਾਰੇ ਜਿਹੜੇ ਆ ਉਹਨਾਂ ਨੇ ਆਪਣੀਆਂ ਨੋਮੀਨੇਸ਼ਨ ਜਾਂ ਆਪਣੀਆਂ ਕੈਂਡੀਡੇਸੀਜ਼ ਜਿਹੜੀਆਂ ਉਹ ਫਾਈਲ ਕਰਨੀਆਂ, ਫਿਰ ਫੰਡ ਰੇਜ਼ਿੰਗ ਕਰਨੀਆਂ ਆ, ਤਾਂ ਜੋ ਆਉਣ ਵਾਲੇ ਜਿਹੜੇ ਰਹਿ ਗਏ ਮਹੀਨੇ ਆ ਉਹਨਾਂ ਵਿੱਚ ਵੱਧ ਤੋਂ ਵੱਧ ਆਪਣਾ ਨਾਮ ਅਤੇ ਜਿਹੜੇ ਡਾਲਰ ਆ ਉਹ ਇਕੱਠੇ ਜਿਹੜੇ ਉਹ ਕਰਕੇ ਅਤੇ ਉਸ ਇਲੈਕਸ਼ਨ ਦੇ ਉੱਤੇ ਜਿਹੜੇ ਉਹ ਰਨ ਕੀਤੇ ਜਾਣ। ਸੋ ਲੈਟਸ ਸੀ ਆਉਣ ਵਾਲੇ ਸਮੇਂ 'ਚ ਕੀ ਬਣਦਾ ਆ। ਸੋ ਡੈਫੀਨੇਟਲੀ ਇਸ ਸਾਲ ਦੇ ਵਿੱਚ ਜਿਹੜਾ ਵੀ ਪ੍ਰੈਜ਼ੀਡੈਂਟ ਬਾਈਡਨ ਦਾ ਏਜੰਡਾ ਹੋਏਗਾ ਉਸ ਦੇ ਉੱਤੇ ਹਰ ਇੱਕ ਦੀ ਜਿਹੜੀ ਉਹ ਨਜ਼ਰ ਰਹੂਗੀ ਵੀ ਇਹ ਕੁਛ ਕਰਨ ਦੇ ਵਿੱਚ ਕਾਮਯਾਬ ਰਹਿੰਦੇ ਵੀ ਆ ਜਾਂ ਨਹੀਂ। ਜੀ, ਅਗਲੀ ਖਬਰ ਜਿਹੜੀ ਆ ਉਹ ਐਮਾਜ਼ੋਨ ਦੇ ਸੰਬੰਧ ਦੇ ਵਿੱਚ ਆ। ਐਮਾਜ਼ੋਨ ਦੇ CEO ਜੈਫ ਬੀਜ਼ੋਸ ਜਿਹੜੇ ਆ ਉਹ 27 ਸਾਲਾਂ ਬਾਅਦ ਜਿਹੜਾ ਆ ਹੁਣ ਸਟੈਪ ਕਰਨ ਜਾ ਰਹੇ ਹੈਗੇ ਆ। ਜੁਲਾਈ 5, 1994 ਨੂੰ ਜਿਹੜੀ ਇਹ ਉਹਨਾਂ ਨੇ ਸ਼ੁਰੂਆਤ ਕੀਤੀ ਸੀ। ਇਸ ਟਾਈਮ ਜਿਹੜੀ ਐਮਾਜ਼ੋਨ ਆ ਦੁਨੀਆ ਦੀ ਬਹੁਤ ਵੱਡੀ ਕੰਪਨੀ ਬਣ ਚੁੱਕੀ ਆ। USA ਦੇ ਵਿੱਚ, ਯੂਰਪ ਦੇ ਵਿੱਚ, ਹੋਰ ਬਹੁਤ ਸਾਰੇ ਮੁਲਕਾਂ ਦੇ ਵਿੱਚ ਟੋਟਲੀ ਜਿਹੜਾ ਰੀਟੇਲ ਵਾਲਾ ਬਿਜ਼ਨਸ ਆ ਇਹ ਇਹਨਾਂ ਨੇ ਚੇਂਜ ਕਰ ਦਿੱਤਾ ਵੀ ਕਿਸ ਤਰ੍ਹਾਂ ਕਰੀਦਾ ਆ। ਜੈਫ ਬੀਜ਼ੋ ਦੇ ਜਿਹੜੇ ਸਕਸੈਸਰ ਆ ਐਂਡੀ ਜੈਸੀ ਜਿਹੜੇ ਆ ਉਹਨਾਂ ਨੇ 1997 'ਚ ਜਦੋਂ ਹਾਰਵਰਡ ਬਿਜ਼ਨਸ ਸਕੂਲ ਤੋਂ MBA ਕੀਤੀ ਸੀ ਉਹਦੇ ਜੁਆਇਨ ਕੀਤਾ ਸੀ। ਉਹ ਜਿਹੜੇ ਆ ਹੁਣ ਇਸ ਕੰਪਨੀ ਦੇ CEO ਹੋਣਗੇ। ਕਹਿੰਦੇ ਭਈ ਪਿਛਲੇ ਸਾਲਾਂ ਦੇ ਦੌਰਾਨ ਐਡਾ ਵੱਡਾ ਜਿਹੜਾ ਰਿਸੈਸ਼ਨ ਵੀ ਆਇਆ ਸੀ 2009-2010 ਦੇ ਵਿੱਚ, ਉਸ ਨੂੰ ਵੀ ਜਿਹੜੀ ਐਮਾਜ਼ੋਨ ਕੰਪਨੀ ਆ ਉਹ ਸਰਵਾਈਵ ਕਰ ਗਈ ਸੀ। ਜੀ ਬਿਲਕੁਲ, $2 ਟ੍ਰਿਲੀਅਨ ਦੀ ਜਿਹੜੀ ਇਸ ਟਾਈਮ ਹਰਜੋਤ ਸਿੰਘ ਜੀ ਇਹ ਕੰਪਨੀ ਬਣ ਚੁੱਕੀ ਹੋਈ ਆ। ਇਹ ਟੂ ਬਿਗ ਟੂ ਫੇਲ ਵਾਲੀ ਗੱਲ ਜਿਹੜੀ ਇਹਨਾਂ ਦੀ ਇਹ ਬਣਦੀ ਜਾਂਦੀ ਆ, ਚਾਹੇ ਟਰੱਕਿੰਗ ਆ, ਚਾਹੇ ਲੌਜਿਸਟਿਕਸ ਆ, ਅਤੇ ਈ ਕਾਮਰਸ ਦੇ ਵਿੱਚ ਤਾਂ ਜਿਹੜੇ ਉਹ ਹੈਗੇ ਆ। ਸੋ ਕਹਿੰਦੇ ਵੀ ਉਹ ਉੱਦਾਂ ਐਗਜ਼ੈਕਟਿਵ ਚੇਅਰਮੈਨ ਦੇ ਅਹੁਦੇ ਦੇ ਉੱਤੇ ਜਿਹੜੇ ਆ ਉਹ ਬਣੇ ਰਹਿਣਗੇ ਬੈਜ਼ੋਸ, ਅਤੇ ਉਹਨਾਂ ਨੇ ਆਪਣਾ ਹੀ ਜਿਹੜਾ ਪ੍ਰੋਟਜੀ ਤਿਆਰ ਕੀਤਾ ਹੈ ਉਸ ਨੂੰ ਕਹਿੰਦੇ ਆ ਵੀ ਉਹ ਹੁਣ ਬਾਗਡੋਰ ਜਿਹੜੀ ਡੇ ਟੂ ਡੇ ਜਿਹੜੀ ਉਹ ਸੌਂਪਣ ਜਿਹੜੇ ਉਹ ਜਾ ਰਹੇ ਹੈਗੇ ਆ। ਉਹਨਾਂ ਦੀ ਜਿਹੜੀ ਕਲਾਊਡ ਵਾਲੀ ਜਿਹੜੀ ਵੈਬਸਾਈਟਸ ਦੀ ਲਈ ਹੈਗੀ ਆ ਉਸ ਦੇ ਉਹ ਮੇਨ ਜਿਹੜੇ ਉਹ ਬੰਦੇ ਹੈਗੇ ਆ ਐਂਡੀ ਜੈਸੀ। ਸੋ ਉਹ ਹੁਣ ਨਵੇਂ ਜਿਹੜੇ ਇਹ CEO ਬਣਨ ਜਾ ਰਹੇ ਹੈਗੇ ਆ। $2 ਟ੍ਰਿਲੀਅਨ ਦੀ ਗਲੋਬਲ ਰੀਟੇਲ ਲੌਜਿਸਟਿਕ ਇੰਟਰਨੈਟ ਦੀ ਇਹ ਬਹੁਤ ਤਗੜੀ ਜਿਹੜੀ ਕੰਪਨੀ ਇਸ ਟਾਈਮ ਉਹ ਬਣ ਚੁੱਕੀ ਹੈਗੀ ਆ। ਜੀ, ਅਗਲੀ ਖਬਰ ਜਿਹੜੀ ਆ ਉਹ ਸੈਨੋਜ਼ੇ ਤੋਂ VTA ਰੇਲ ਦੇ ਸੰਬੰਧ ਦੇ ਵਿੱਚ ਆ। ਬਹੁਤ ਸਾਰੇ ਲੋਕ
ਪੋਸਟਾਂ ਇਦਾਂ ਦੀਆਂ ਪਾ ਰਹੇ ਆ ਵੀ ਜੀ BTA ਰੇਲ ਹੁਣ ਸ਼ੁਰੂ ਹੋਣੀ ਚਾਹੀਦੀ ਆ, ਸਾਡਾ ਜਿਹੜਾ ਕੰਮ ਆ ਅਸੀਂ ਤੇ ਜਾਂਦੇ ਸੀ ਤੇ ਵੀ ਜੇ ਅੱਗੇ ਨੂੰ BTA ਨੇ ਲੋਕਾਂ ਤੋਂ ਜਿਹੜੀ ਆ ਕਿਸੇ ਤਰ੍ਹਾਂ ਦੀ ਪੈਸੇ ਦੀ ਮੰਗ ਕੀਤੀ ਜਦੋਂ ਪ੍ਰੋਪੋਜੀਸ਼ਨ ਦੇ ਥਰੂ, ਅਸੀਂ ਇਹਦੇ ਉਲਟ ਹੋਵਾਂਗੇ। ਪਰ ਜਿਹੜੇ ਐਸ਼ ਕਾਲਰਾ ਆ ਇੱਥੋਂ ਬੇਰੀਏ ਤੋਂ ਅਸੈਂਬਲੀਮੈਨ ਹੈਗੇ ਆ, ਉਹਨਾਂ ਨੇ ਕਿਹਾ ਵੀ ਮੈਂ ਬਹੁਤ ਹੈਰਾਨ ਆ ਵੀ ਲੋਕ ਇੰਨੇ ਗੰਦੇ ਗੰਦੇ ਜਿਹੜੇ ਕਮੈਂਟ ਕਰ ਰਹੇ ਆ ਵੀ ਦੇਖੋ ਵੀ ਇੰਨਾ ਵੱਡਾ ਜਿਹੜਾ ਟੋਲ ਆ ਉਹਨਾਂ ਇੰਪਲਾਈਆਂ ਦੇ ਉੱਤੇ ਹੋਇਆ ਆ। 10 ਦੇ ਕਰੀਬ ਜਿਹੜੇ ਮਾਰੇ ਜਾ ਚੁੱਕੇ ਆ, 9 ਮਰ ਗਿਆ ਸੀ ਤੇ 10ਵੇਂ ਨੇ ਆਪਣੇ ਆਪ ਗੋਲੀ ਮਾਰ ਲਈ ਸੀ ਤੇ ਲੋਕ ਮੈਂਟਲੀ ਬੜੇ ਅਪਸੈਟ ਆ। ਇੱਕ ਪੂਰੀ ਦੀ ਪੂਰੀ ਸ਼ਿਫਟ ਜਿਹੜੀ ਇੱਕ ਸਪੈਸੀਫਿਕ ਪੋਰਸ਼ਨ ਦੇ ਉੱਤੇ ਕੰਮ ਕਰਦੀ ਆ ਉਹ ਖਤਮ ਕਰ ਦਿੱਤੀ ਗਈ। ਸੋ ਕਿਉਂਕਿ ਹੁਣ ਆਪਾਂ ਨੂੰ ਵੀ ਪਤਾ ਵੀ ਟ੍ਰੇਨਸ ਦੇ ਜਿਹੜੇ ਇੰਜੀਨੀਅਰ ਆ ਜਾਂ ਉਸ ਫੀਲਡ ਦੇ ਕਿੰਨੇ ਕੁ ਲੋਕ ਹੈਗੇ, ਕਿੱਥੋਂ ਉਹ ਨਹੀਂ ਲੱਭ ਕੇ ਲਿਆਣੇ ਆ। ਸੋ ਕਹਿੰਦੇ ਵੀ ਅਸੀਂ ਕੋਸ਼ਿਸ਼ ਕਰ ਰਹੇ ਆ। ਬਹੁਤ ਸਾਰੇ ਲੋਕ ਇਹ ਵੀ ਜਿਹੜੇ ਆ ਲੋਕ ਸੁਜੈਸ਼ਨ ਦੇ ਰਹੇ ਆ ਵੀ ਟ੍ਰੇਨ ਦੀ ਜਗ੍ਹਾ ਤੇ ਬੱਸ ਸਰਵਿਸ ਹੀ ਸ਼ੁਰੂ ਕਰ ਦਿੱਤੀ ਜਾਵੇ ਉਸ ਏਰੀਏ ਦੇ ਵਿੱਚ, ਤਾਂ ਕਿ ਲੋਕਾਂ ਨੂੰ ਜਿਹੜਾ ਆ ਕੁਛ ਰਾਹਤ ਮਿਲ ਸਕੇ। ਸੋ ਕਾਫੀ ਲੋਕ ਜਿਹੜੇ ਹੁਣ ਫਰਸਟ੍ਰੇਟਡ ਨਜ਼ਰ ਆ ਰਹੇ ਹੈਗੇ ਆ। ਤੇ ਦੂਸਰੇ ਪਾਸੇ ਜਿਹੜੇ BTA ਆ ਉਹ ਕਹਿੰਦੇ ਵੀ ਅਸੀਂ ਸਾਰੇ ਜਿਹੜੇ ਇੰਪਲਾਈਜ਼ ਆ ਉਹਨਾਂ ਦੀ ਕਾਉਂਸਲਿੰਗ ਵੀ ਕਰ ਰਹੇ ਹੈਗੇ ਆ ਵੀ ਹਜੇ ਵੀ ਜਿਹੜੇ ਸਾਡੇ ਇੰਪਲਾਈ ਆ ਉਹ ਬਹੁਤ ਸ਼ੌਕ ਦੇ ਵਿੱਚ ਹੈਗੇ ਆ ਵੀ ਕੀ ਕੁਝ ਜਿਹੜੇ ਉਹਨਾਂ ਦੇ ਨਾਲ ਦੇ ਸਾਥੀ ਆ ਜਦੋਂ ਕੰਮ ਕਰ ਰਹੇ ਸੀ ਉਹਨਾਂ ਦੇ ਉੱਤੇ ਵਾਪਰਿਆ। ਜੀ ਬਿਲਕੁਲ। ਜਿਹੜੇ ਉੱਥੇ ਕੰਮ ਕਰਦੇ ਸੀ ਉਹਨਾਂ ਦੇ ਨਾਲ ਕਈਆਂ ਦੇ ਨਾਲ ਗੱਲ ਕੀਤੀ ਜਾਣ ਤੋਂ ਬਾਅਦ ਦੇ ਵਿੱਚ ਜਿਹੜਾ ਉਹਨਾਂ ਨੇ ਦੱਸਿਆ ਵੀ ਸਥਿਤੀ ਇਸ ਲਈ ਔਖੀ ਹੈ, ਜਿੱਦਾਂ ਤੁਸੀਂ ਕਿਹਾ ਵੀ ਇੱਕ ਸਪੈਸੀਫਿਕ ਜਿਹੜੀ ਪੂਰੀ ਦੀ ਪੂਰੀ ਜਿਹੜੀ ਸ਼ਿਫਟ ਆ ਉਸ ਨੂੰ ਹੀ ਉਸ ਕਾਤਲ ਨੇ, ਉਸ ਅੱਤਵਾਦੀ ਨੇ ਜਿਹੜਾ ਉਹ ਮਾਰ ਮੁਕਾਇਆ ਸੀਗਾ। ਅਤੇ ਕਹਿੰਦੇ ਵੀ ਉਹਨਾਂ ਦਾ ਮੇਨ ਕੰਮ ਹੀ ਜਿਹੜਾ ਆ ਇਸ BTA ਦੀ ਸੁਰੱਖਿਆ ਨੂੰ ਲੈ ਕੇ, ਲਾਈਨਸ ਨੂੰ ਜਿਹੜਾ ਉਹ ਲੈ ਕੇ ਆ। ਹੁਣ ਮਸਲਾ ਐਡਾ ਕੁ ਵੱਡਾ ਜਿਹੜਾ ਉਹ ਬਣ ਚੁੱਕਾ ਆ। ਨਵਾਂ ਇੰਪਲੋਈ ਜੇ ਉਹ ਹਾਇਰ ਵੀ ਕਰਦੇ ਆ, ਟ੍ਰੇਨਿੰਗ ਐਡੀ ਜਲਦੀ ਜਿਹੜੀ ਉਹ ਨਹੀਂ ਹੋਊਗੀ। ਆਲਰੇਡੀ ਜਿਹੜੇ ਆ ਕਾਰਨਰਸ ਉਹ ਕੱਟ ਨਹੀਂ ਕਰਨਾ ਚਾਹੁੰਦੇ ਹੁਣ ਵੀ ਕਿਸੇ ਚੀਜ਼ ਦੇ ਵਿੱਚ ਕੋਈ ਆਪਾਂ ਤੇਜ਼ੀ ਜਿਹੜੀ ਕਰੀਏ ਅਤੇ ਬਾਅਦ ਦੇ ਵਿੱਚ ਕੋਈ ਹੋਰ ਬਾਅਦ 'ਚ ਹਾਦਸਾ ਹੋ ਜਾਵੇ ਅਤੇ ਫਿਰ ਲੋਕਾਂ ਨੇ ਸਾਨੂੰ ਹੀ ਜਿਹੜਾ ਉਹ ਨਿੰਦਣਾ ਆ। ਸੋ ਉੱਦਾਂ ਉਮੀਦ ਕਹਿੰਦੇ ਕੀਤੀ ਜਾ ਰਹੀ ਹੈ ਵੀ ਇਸ ਮਹੀਨੇ ਦੇ ਅਖੀਰ ਤੱਕ ਜਿਹੜੀ BTA ਦੀ ਲਾਈਟ ਰੇਲ ਸਰਵਿਸ ਆ ਉਸ ਨੂੰ ਚਾਲੂ ਕਰਨ ਦੇ ਲਈ ਜੰਗੀ ਪੱਧਰ ਦੇ ਉੱਤੇ ਕੰਮ ਚੱਲ ਰਿਹਾ ਆ। ਜਿਨ੍ਹਾਂ ਨੇ ਉਸ ਹਾਦਸੇ ਦੇ ਦੌਰਾਨ ਜਿਹੜੇ ਉਹ ਉੱਥੇ ਸੀਗੇ ਉਹਨਾਂ ਦਾ ਜੀਵਨ ਜਿਹੜਾ ਉਹ ਬਦਲਿਆ ਆ, ਕੋਈ ਮੰਨੇ ਚਾਹੇ ਨਾ ਮੰਨੇ। ਉਹਨਾਂ ਦੇ ਮਾਨਸਿਕ ਤੌਰ ਦੇ ਉੱਤੇ ਜੋ ਉਹਨਾਂ ਨੇ ਦੇਖਿਆ, ਜੋ ਉਸ ਦਿਨ ਉਹ ਉਹਨਾਂ ਨੇ ਆਪਣੇ ਉੱਤੇ ਬਤੀਤ ਕੀਤਾ ਆ, ਉਹ ਆਪਾਂ ਸਿਰਫ ਸੋਚ ਸਕਦੇ ਹਾਂ ਅਤੇ ਆਪਾਂ ਉਸ ਚੀਜ਼ ਨੂੰ ਸਮਝ ਨਹੀਂ ਸਕਦੇ ਵੀ ਉਹਨਾਂ ਦੇ ਨਾਲ ਜਿਹੜਾ ਉਹ ਕੀ ਆ। ਉਹਨਾਂ ਨੂੰ ਮੁੜ ਦੁਬਾਰਾ ਲੀਹ 'ਤੇ ਲੈ ਕੇ ਆਉਣ ਦੇ ਲਈ ਲੰਮਾ ਸਮਾਂ ਜਿਹੜਾ ਉਹ ਲੱਗ ਸਕਦਾ ਆ। ਉੱਤੋਂ ਯੂਨੀਅਨ ਦੀਆਂ ਜਿਹੜੀਆਂ ਇਹ ਜੋਬਸ ਹੁੰਦੀਆਂ ਆ, ਤੁਹਾਨੂੰ ਬੰਦਾ ਫਾਈਂਡ ਕਰਕੇ ਉਸ ਦੇ ਵਿੱਚ ਰੱਖਣਾ ਉਹ ਵੀ ਕੋਈ ਸੌਖਾ ਜਿਹੜਾ ਆ ਉਹ ਖਾਲਾ ਜੀ ਦਾ ਬਾੜਾ ਵਾਲਾ ਗੱਲ ਨਹੀਂ ਹੁੰਦੀ। ਸੋ ਉਮੀਦ ਕਰਦੇ ਹਾਂ ਵੀ ਉਹ ਸਾਰੇ ਲੋਕ ਜਿਹੜੇ ਆ ਉਹ ਠੀਕ ਹੋਣ, ਮਾਨਸਿਕ ਤੌਰ ਦੇ ਉੱਤੇ ਜਿਹੜੇ ਉਹ ਠੀਕ ਹੋਣ, ਕਿਉਂਕਿ ਅਜਿਹੇ ਚੀਜ਼ਾਂ ਤੋਂ ਬਾਅਦ ਦੇ ਵਿੱਚ ਜੇ ਕੋਈ ਸੋਬਰ ਹੋਇਆ ਹੁੰਦਾ ਆ, ਕਿਸੇ ਨੇ ਸ਼ਰਾਬ ਛੱਡੀ ਹੁੰਦੀ, ਕਿਸੇ ਨੇ ਸਮੋਕਿੰਗ ਛੱਡੀ ਹੁੰਦੀ ਆ, ਅਤੇ ਉਹ ਮੁੜ ਦੁਬਾਰਾ ਉਸ ਪਾਸੇ ਵੱਲ ਨੂੰ ਜਿਹੜੇ ਉਹ ਚੱਲਦੇ ਆ। ਸੋ ਓਵਰਆਲ ਐਸ ਸ਼ੋ ਜਿਹਨੂੰ ਕਹਿ ਦਿੱਤਾ ਜਾਂਦਾ ਆ ਵੀ ਇੱਦਾਂ ਦੇ ਉਹਨਾਂ ਦੇ ਹਾਲਾਤ ਜਿਹੜੇ ਉਹ ਬਣ ਜਾਂਦੇ। ਵੀ ਉਮੀਦ ਕਰਦੇ ਹਾਂ ਵੀ ਸਾਰਾ ਕੁਛ ਜਿਹੜਾ ਆ ਉਹ ਠੀਕ ਹੋਵੇ। ਹੈਵੀ ਮਸ਼ੀਨਰੀ ਨਾਲ ਉਹਨਾਂ ਨੇ ਕੰਮ ਕਰਨਾ ਆ, ਕਈ ਕੁਛ ਉਸ ਦੇ ਵਿੱਚ ਨਾਲ ਜਿਹੜੀਆਂ ਚੀਜ਼ਾਂ ਜੁੜੀਆਂ ਆ ਵੀ ਠੀਕ ਜਿਹੜੇ ਉਹ ਰਹਿਣ, ਇਹ ਜਿਹੜੀ ਉਹ ਵੱਡੀ ਚੀਜ਼ ਆ। ਸੋ ਲੋਕਾਂ ਨੂੰ ਥੋੜ੍ਹਾ ਜਿਹਾ ਸਬਰ ਜਿਹੜਾ ਉਹ ਕਰਨ ਦੀ ਹੁਣ ਹਾਲ ਦੀ ਘੜੀ ਜ਼ਰੂਰਤ ਹੈਗੀ ਆ। ਅਤੇ ਸਮਾਂ ਆਪਣੇ ਅੱਜ ਦੇ ਪ੍ਰੋਗਰਾਮ ਦਾ ਸਮਾਪਤ ਆ, ਅਤੇ ਇਸ ਤੋਂ ਅਗਲਾ ਜਿਹੜਾ ਪ੍ਰੋਗਰਾਮ ਆ ਉਹ ਆਤਮਿਕ ਆਨੰਦ 11 ਵਜੇ ਤੱਕ, ਫਿਰ ਉਸ ਤੋਂ ਬਾਅਦ ਦੇ ਵਿੱਚ 11 ਤੋਂ 12:30 ਵਜੇ ਤੱਕ ਪ੍ਰੋਗਰਾਮ ਹਾਸੇ ਚਾਰੇ ਪਾਸੇ, 12:30 ਤੋਂ 2 ਵਜੇ ਤੱਕ ਪ੍ਰੋਗਰਾਮ ਆਵੇਗਾ ਜੀ ਕੁਝ ਗੱਲਾਂ ਕੁਝ ਗੀਤ, 2 ਤੋਂ 4 ਵਜੇ ਦੇ ਦਰਮਿਆਨ ਪ੍ਰੋਗਰਾਮ ਨਜ਼ਰੀਆ, 4 ਤੋਂ 5:30 ਵਜੇ ਤੱਕ ਪ੍ਰੋਗਰਾਮ ਜਿਹੜਾ ਟਾਕ ਸ਼ੋ ਹੁੰਦਾ ਆ ਉਸ ਦੇ ਵਿੱਚ ਦੇਸੋ ਪ੍ਰਦੇਸ਼, ਅਤੇ ਅੱਜ 5 ਤੋਂ 6 ਵਜੇ ਤੱਕ ਜਿਹੜਾ ਵਿਸ਼ੇਸ਼ ਤੌਰ ਦੇ ਉੱਤੇ ਜੇ ਤੁਹਾਡੇ ਕੋਵਿਡ-19 ਦੀ ਵੈਕਸੀਨ ਨੂੰ ਲੈ ਕੇ ਨਵੇਂ ਜਿਹੜੇ ਰਿਸਟ੍ਰਿਕਸ਼ਨਸ ਆ, ਮੈਂਡੇਟਸ ਆ, ਮਾਸਕ ਪਾਉਣਾ ਆ ਨਹੀਂ ਪਾਉਣਾ ਆ, ਕਿੱਦਾਂ ਦਾ ਹੈਗਾ ਆ, ਉਸ ਦੇ ਬਾਰੇ ਕੋਈ ਵੀ ਸਵਾਲ ਹੋਵੇ ਤਾਂ ਜਿਹੜਾ ਉਹ ਤੁਸੀਂ ਉਸ ਦੇ ਵਿੱਚ ਪੁੱਛੋ। ਆਪਣੇ ਨਾਲ ਡਾਕਟਰ ਪੰਕਜ ਵਿਜ ਜਿਹੜੇ ਆ ਉਹ 5 ਤੋਂ 6 ਵਜੇ ਦੇ ਦਰਮਿਆਨ ਕੈਲੀਫੋਰਨੀਆ ਟਾਈਮ ਦੇ ਮੁਤਾਬਕ ਜਿਹੜੇ ਉਹ ਜੁੜਨਗੇ। ਤੁਸੀਂ ਜਿਹੜਾ ਵੀ ਤੁਹਾਡਾ ਕੋਵਿਡ-19 ਵੈਕਸੀਨ ਦੇ ਨਾਲ ਸੰਬੰਧਿਤ ਕੋਈ ਵੀ ਸਵਾਲ ਹੈਗਾ ਆ, ਤੁਸੀਂ ਜਿਹੜਾ ਉਹਨਾਂ ਨੂੰ ਪੁੱਛ ਸਕਦੇ ਆ। ਵੈਸੇ ਵੀ ਮਾਸਕ ਪਾਉਣ ਨੂੰ ਲੈ ਕੇ ਜਾਂ ਹੋਰ ਵੀ ਕੋਈ ਵੀ ਕੋਵਿਡ ਦੇ ਨਾਲ ਜਿਹੜਾ ਉਹ ਸਵਾਲ ਆ ਉਸ ਦੇ ਬਾਰੇ ਜਿਹੜਾ ਤੁਸੀਂ ਉਹਨਾਂ ਨੂੰ ਸਵਾਲ ਪੁੱਛ ਸਕਦੇ ਆ। ਅਤੇ ਫਿਰ ਸ਼ਾਮ ਨੂੰ 6 ਤੋਂ 8 ਵਜੇ ਦੇ ਦਰਮਿਆਨ ਗੁਰਬਾਣੀ ਦੇ ਜਿਹੜੇ ਸ਼ਾਮ ਦੇ ਪ੍ਰੋਗਰਾਮ
ਉਹ ਆਪਾਂ ਸਰਵਣ ਕਰਾਂਗੇ ਤੇ ਫਿਰ 8:30 ਵਜੇ ਪ੍ਰੋਗਰਾਮ ਖਬਰ ਤੇ ਨਜ਼ਰ ਬਲਤੇਜ ਪੰਨੂ ਹੋਣਾ ਦੇ ਨਾਲ ਜਿਹੜਾ ਉਹ ਪੇਸ਼ ਕੀਤਾ ਜਾਊਗਾ ਤੇ ਉਸ ਪ੍ਰੋਗਰਾਮ ਦੇ ਵਿੱਚ ਅੱਜ ਕਾਲਸ ਵੀ ਜਿਹੜੀਆਂ ਉਹ ਲਈਆਂ ਜਾਂਦੀਆਂ ਨੇ। ਤੇ ਹੁਣ ਆਪਾਂ ਇਜਾਜ਼ਤ ਲੈਂਦੇ ਹਾਂ ਜੀ, ਮੇਰੇ ਰਾਜਕਰਮਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।